ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। अस्सलाम वालेकुम आदाब बर्ज मैं हाँ तुहाडी होस्ट नीलम कौर ते मैं TV 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀਆਂ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਿਸਤਾਨ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਸ਼ਾਮਿਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਆਦੇ ਆ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਬਸਰਾ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ ਚ ਬੈਠੇ ਸਾਡੇ TV 84 ਦੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ TV 84 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸਾਡੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम। ਜੀ ਡਾਕਟਰ ਸਾਹਿਬ ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਅੱਜ 8 ਸਤੰਬਰ 2020 24 ਭਾਗ 2 ਨਾਨਕਸ਼ਾਹੀ ਸੰਮਤ 552 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸੀ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪਿਆਰਾ ਦਿੰਦਾ ਇੱਕ ਚੈਨਲ TV 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਬੈਲਫਾਈਵ ਕੇਬਲ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ, TV 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ TV 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ TV 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV 84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਪ੍ਰੋਗਰਾਮ ਦੇ ਸ਼ੁਰੂ ਵਿੱਚ ਹਮੇਸ਼ਾ ਤਰ੍ਹਾਂ ਅੱਜ ਵੀ ਆਪਾਂ ਭਾਰਤ ਚੀਨ ਦੇ ਹਵਾਲੇ ਨਾਲ ਜੋ ਹੈ ਡਿਸਕਸ ਕਰਨ ਜਾ ਰਹੇ ਹਾਂ ਕਿ ਕਿਸ ਤਰ੍ਹਾਂ ਇਹਨਾਂ ਦੋਨਾਂ ਦੇਸ਼ਾਂ ਵੱਲੋਂ ਹੁਣ ਜੋ ਗੋਲੀਆਂ ਇੱਕ ਦੂਜੇ ਵੱਲੋਂ ਜੋ ਚੜੀਆਂ ਚਲਾਉਣ ਦੀਆਂ ਆਣੀਆਂ ਖਬਰਾਂ ਨੇ ਉਹ ਆ ਰਹੀਆਂ ਨੇ ਔਰ ਇਹ ਖਬਰਾਂ ਦੱਸ ਰਹੀਆਂ ਨੇ ਕਿ ਇਹਨਾਂ ਦੋਨਾਂ ਬਾਰਡਰ ਦੇ ਉੱਪਰ ਇਹਨਾਂ ਦੇਸ਼ਾਂ ਦੇ ਦੋਨਾਂ ਬਾਰਡਰਸ ਦੇ ਉੱਪਰ ਕਿਸੇ ਟਾਈਮ ਵੀ ਜੋ ਜੰਗ ਹੈ ਉਹ ਛਿੜ ਸਕਦੀ ਹੈ। ਸੋ ਇਸ ਖਿਚਾਵ ਦੇ ਮਾਹੌਲ ਵਿੱਚ ਭਾਰਤ ਦੇ ਜੋ ਵਿਦੇਸ਼ ਮੰਤਰੀ ਨੇ ਉਹ ਮਾਸਕੋ ਜਾ ਰਹੇ ਨੇ ਜਿੱਥੇ ਉਹਨਾਂ ਦੇ ਚੀਨ ਦੇ ਜੋ ਵਿਦੇਸ਼ ਮੰਤਰੀ ਨੇ ਉਹਨਾਂ ਨਾਲ ਮੁਲਾਕਾਤ ਹੋਵੇਗੀ ਔਰ ਭਾਰਤ ਹੁਣ ਰੂਸ ਦੇ ਜੋ ਹੈ ਤਰਲੇ ਕੱਢ ਰਿਹਾ ਕਿ ਉਹ ਚੀਨ ਤੇ ਭਾਰਤ ਤੇ ਪਾਕਿਸਤਾਨ ਦੇ ਵਿਚਾਲੇ ਜੋ ਅਮਨ ਸਮਝੌਤਾ ਹੈ ਉਹ ਕਰਵਾ ਦੇਵੇ। ਇਸ ਵਕਤ ਭਾਰਤ ਦੇ ਹਿੰਦੂਤਵੀ ਹੁਕਮਰਾਨਾਂ ਦੀ ਪੂਰੀ ਤਰ੍ਹਾਂ ਜਿਹੜੀ ਫੂਕ ਹੈ ਉਹ ਨਿਕਲੀ ਹੋਈ ਹੈ। ਸੋ ਰੂਸ ਦੇ ਅਚਾਨਕ ਇਸ ਅਹਿਮ ਰੋਲ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ ਇਸ ਮੁੱਦੇ ਬਾਰੇ? ਦੇਖੋ ਅਸੀਂ ਆਪਣੇ ਸਾਰੇ ਦਰਸ਼ਕਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ ਜਿਹੜੇ ਹੁਣ ਵੱਡੀ ਗਿਣਤੀ ਦੇ ਵਿੱਚ ਲਾਈਵ ਵੀ ਨਾਲ ਸਾਡੇ ਜੁੜਦੇ ਨੇ ਜੀ ਔਰ ਬਹੁਤ ਸਾਰਿਆਂ ਦੇ ਕਮੈਂਟਸ ਜਿਹੜੇ ਨੇ ਉਹ ਬਾਅਦ ਦੇ ਵਿੱਚ ਵੀ ਹੁੰਦੇ ਨੇ। ਅਗਲੇ ਖਤਮ ਹੋਣ ਦੇ 2-3 ਘੰਟਿਆਂ 'ਚ 100+ ਕਮੈਂਟਸ ਸਾਰੇ ਸੈਗਮੈਂਟ ਤੇ ਹੁੰਦੇ ਨੇ ਜਿਹੜੇ ਬਾਅਦ ਦੇ ਵਿੱਚ ਬਹੁਤ ਵੱਧਦੇ ਚਲੇ ਜਾਂਦੇ ਨੇ। ਸੋ ਉਹਨਾਂ ਨੂੰ ਅਸੀਂ ਆਪਣੀ ਇਨਪੁਟ ਦੇ ਤੌਰ ਤੇ ਦੇਖਦੇ ਹਾਂ। ਕਈ ਵਾਰ ਸਾਨੂੰ ਜਿਹੜੀ ਕੋਈ ਮਿਸਟੇਕ ਵੀ ਹੁੰਦੀ ਹੈ ਜਿਵੇਂ ਮੈਂ ਤੇਜਪੁਰ ਦਾ ਅਰੁਣਾਚਲ ਪ੍ਰਦੇਸ਼ ਹੋਣ ਦਾ ਜ਼ਿਕਰ ਕੀਤਾ ਸੀ ਕਿ ਜਿਹੜਾ 1962 ਦੇ ਵਿੱਚ ਜਿੱਥੇ ਚੀਨ ਦੀ ਫੌਜ ਪਹੁੰਚ ਗਈ ਸੀ ਪਰ ਬਾਅਦ 'ਚ ਉਹਨਾਂ ਨੇ ਵਿਦਡਰਾ ਕੀਤਾ ਔਰ ਸਾਡੇ ਇੱਕ ਬੜੇ ਹੀ ਸੁਹਿਰਦ ਦਰਸ਼ਕ ਨੇ ਲਿਖਿਆ ਕਿ ਤੇਜਪੁਰ ਅਸਾਮ ਦਾ ਹਿੱਸਾ ਹੈ ਅਰੁਣਾਚਲ ਦਾ ਨਹੀਂ ਹੈ। ਸੋ ਅਸੀਂ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਇਸੇ ਤਰ੍ਹਾਂ ਹੀ ਸਾਡੇ ਇੱਕ ਪਾਕਿਸਤਾਨੀ ਵੀਰ ਨੇ ਜਦੋਂ ਅਸੀਂ ਰਸ਼ੀਆ 'ਚ ਕੋਈ ਵੀ ਵਾਰਮ ਵਾਟਰ ਪੋਰਟ ਨਾ ਹੋਣ ਦਾ ਜ਼ਿਕਰ ਕੀਤਾ ਤੇ ਉਹਨਾਂ ਨੇ ਸਾਨੂੰ ਕਰੈਕਟ ਕੀਤਾ ਕਿ ਵਾਰਮ ਵਾਟਰ ਪੋਰਟਸ ਵੀ ਨੇ। ਹਾਲਾਂਕਿ ਰਸ਼ੀਆ ਦੀ ਚਾਹਨਾ ਹਮੇਸ਼ਾ ਜਦੋਂ ਵੀ ਓਸ਼ਨ ਦੀ ਇੰਡੀਅਨ ਓਸ਼ਨ ਦੀ ਗੱਲ ਹੁੰਦੀ ਹੈ ਜਾਂ ਅਰੇਬੀਅਨ ਓਸ਼ਨ ਵਾਰਮ ਵਾਟਰਸ ਇਹ ਉਹਨਾਂ ਦਾ 18ਵੀਂ 19ਵੀਂ ਸਦੀ ਦਾ ਡ੍ਰੀਮ ਬਰਾਬਰ ਰਿਹਾ। ਸੋ ਅਸੀਂ ਇਸ ਕਰੈਕਸ਼ਨ ਦੇ ਲਈ ਵੀ ਜਿਹੜਾ ਹੈ ਉਹ ਸ਼ੁਕਰੀਆ ਅਦਾ ਕਰਦੇ ਹਾਂ। ਔਰ ਇਸ ਤੋਂ ਪਹਿਲਾਂ ਕਿ ਅਸੀਂ ਇਹ ਦੱਸੀਏ ਕਿ ਕਿਵੇਂ ਭਾਰਤ ਦੇ ਹਿੰਦੂਤਵੀ ਹਾਕਮ ਹੁਣ ਕਿਵੇਂ ਮਾਸਕੋ ਇਵੇਂ ਬਣ ਗਿਆ ਜਿਵੇਂ ਇਹਨਾਂ ਦਾ ਹਰਦੁਆਰ ਹੋਏ। ਅੱਗੇ ਤਾਂ ਰਾਮ ਮੰਦਰ ਔਰ ਦੂਜਾ ਸਾਰੇ ਅਯੁੱਧਿਆ ਨੂੰ ਦੌੜਦੇ ਸੀ। ਹੁਣ ਇਹ ਹੈ ਵੀ ਇੱਕ ਮਾਸਕੋ ਤੋਂ ਆਉਂਦਾ ਤੇ ਦੂਜਾ ਉੱਥੇ ਪਹੁੰਚਿਆ ਹੁੰਦਾ। ਜਿਵੇਂ ਅਸੀਂ ਦੇਖਦੇ ਹਾਂ ਕਿ ਰਾਜਨਾਥ ਸਿੰਘ SCO ਜਿਹੜੀ ਹੈ ਸ਼ੰਘਾਈ ਕਾਰਪੋਰੇਸ਼ਨ ਆਰਗੇਨਾਈਜੇਸ਼ਨਸ ਦੇ ਫੰਕਸ਼ਨ 'ਚੋਂ ਮੁੜਿਆ ਜਿੱਥੇ ਚੀਨ ਦੇ ਡਿਫੈਂਸ ਮਿਨਿਸਟਰ ਦੇ ਨਾਲ ਵੀ ਮੁਲਾਕਾਤ ਕੀਤੀ ਤਰਲੇ ਕਰਵਾ ਕੇ। ਜਿਹੜੀ ਹੈ ਰਸ਼ੀਆ ਨੇ ਪਹਿਲੀ ਵਾਰੀ ਵੀ ਉਹ ਚਾਹੁੰਦਾ ਸੀ ਉਦੋਂ ਚੀਨ ਨਹੀਂ ਮੰਨਿਆ ਲੇਕਿਨ ਇਸ ਵਾਰ ਰਸ਼ੀਆ ਨੇ ਕਿਹਾ ਹੋਣਾ ਵੀ ਕੋਈ ਨਹੀਂ ਇਹਨਾਂ ਨਾਲ ਬਥੇਰੀ ਹੋ ਗਈ। ਔਰ ਹੁਣ 10 ਸਤੰਬਰ ਨੂੰ ਇਸੇ ਹੀ SCO ਜਿਹਨੂੰ ਕਹਿੰਦੇ ਨੇ ਸ਼ੰਘਾਈ ਕਾਰਪੋਰੇਸ਼ਨ ਆਰਗੇਨਾਈਜੇਸ਼ਨ ਦੇ
ਉਸ ਮਾਸਕੋ ਦੇ ਮੁਕਾਮ ਦੇ ਉੱਤੇ ਹੀ ਚੀਨ ਦੇ ਫੋਰਨ ਮਿਨਿਸਟਰ ਆ ਰਹੇ ਨੇ, ਔਰ ਇਧਰੋਂ ਵੀ ਜੈ ਸ਼ੰਕਰ ਜਿਹੜਾ ਅਮਰੀਕਨ ਬॉय ਬਣਿਆ ਹੋਇਆ ਸੀ ਲੇਕਿਨ ਹੁਣ ਬਿਲਕੁਲ ਫੂਕ ਜਿਹੀ ਨਿਕਲੀ ਹੋਈ ਹੈ, ਔਰ ਕਿਤੇ ਉਹਨੇ ਇਹ ਵੀ ਕਿਹਾ ਕਿ ਜੀ ਹੁਣ ਵੇੜਾ ਹੈ ਔਰ ਹਾਲਾਤ 62 ਤੋਂ ਵੀ ਬਦਤਰ ਨੇ ਬਾਰਡਰ ਦੇ ਉੱਤੇ, ਔਰ ਚੰਗਾ ਹੋਏ ਕਿ ਪ੍ਰਾਈਮ ਮਿਨਿਸਟਰ ਲੈਵਲ ਦੇ ਉੱਤੇ ਗੱਲਬਾਤ ਹੋਏ। ਸੋ ਹੁਣ ਉਹ ਗੱਲ ਇਹ ਹੈ ਕਿ ਮੋਦੀ ਜਿਹੜਾ ਝੂਲਾ ਵੀ ਝੂਲ ਰਿਹਾ ਸ਼ੀ ਜਿਨਪਿੰਗ ਦੇ ਨਾਲ, ਔਰ ਉਹਦੀ ਇੱਕ ਓਲਡ ਸਪੀਚ ਇੱਕ ਟੀਵੀ ਚੈਨਲ ਚਲਾ ਰਿਹਾ ਸੀ ਜਿਹਦੇ 'ਚ ਉਹਨੇ ਜਿਹੜਾ ਉਹ ਚਾਈਨੀਜ਼ ਯਾਤਰੀ ਜਿਹੜਾ ਹਿਊ ਰੋਜ਼ ਜਿਹੜਾ ਇੱਥੇ ਆਇਆ ਸੀ ਹਿਊਆਨ ਸਵਾਂਗ ਸ਼ਾਇਦ ਨਾਂ ਸੀ, ਔਰ ਮੋਦੀ ਕੋਟ ਕਰ ਰਿਹਾ ਇੱਕ ਫੰਕਸ਼ਨ ਦੇ ਵਿੱਚ ਕਿ ਮੈਨੂੰ ਸ਼ੀ ਜਿਨਪਿੰਗ ਨੇ ਦੱਸਿਆ ਕਿ ਜਦੋਂ ਜਿਹੜਾ ਹਿਊਆਨ ਸਵਾਂਗ ਆਇਆ ਜਿਹੜਾ ਬੁੱਧਿਸਟ ਸੀ ਯਾਤਰੀ ਵੀ ਸੀ, ਔਰ ਉਹਦੇ ਮੈਮੋਇਰਸ ਜਿਹੜੇ ਨੇ ਜਾਂ ਉਹਦੀਆਂ ਲਿਖਤਾਂ ਕੋਟ ਹੁੰਦੀਆਂ, ਮੋਦੀ ਨੇ ਕਿਹਾ ਜੀ ਦੇਖੋ ਉਹਨੇ ਮੈਨੂੰ ਦੱਸਿਆ ਕਿ ਕਹਿੰਦੇ ਕਿ ਉਹ ਮੇਰੇ ਪਿੰਡ ਆਇਆ ਗੁਜਰਾਤ ਜਦੋਂ ਉਹਨੂੰ ਮੈਂ ਲੈ ਕੇ ਗਿਆ, ਤੇ ਉਹਨੇ ਦੱਸਿਆ ਕਿ ਉਹ ਤੇਰੇ ਪਿੰਡ ਵੀ ਆਇਆ ਸੀ ਜਿਹੜਾ ਹਿਊਆਨ ਸਵਾਂਗ, ਔਰ ਫਿਰ ਕਹਿੰਦਾ ਵੀ ਜਦੋਂ ਮੈਂ ਚਾਈਨਾ 'ਚ ਗਿਆ ਤੇ ਉਹ ਮੈਨੂੰ ਸ਼ੀ ਜਿਨਪਿੰਗ ਆਪਣੇ ਉਸੇ ਪਿੰਡ ਲੈ ਗਿਆ, ਔਰ ਉਹਨੇ ਕਿਹਾ ਕਿ ਜਦੋਂ ਉਹ ਆਇਆ ਤੇ ਉਹ ਮੇਰੇ ਪਿੰਡ ਵੀ ਰੁਕਿਆ। ਉਹਨਾਂ ਨੇ ਕਿਹਾ ਜੀ ਇਹ ਸਾਡੀਆਂ ਸਾਂਝਾਂ ਤਾਂ ਹਿਸਟੋਰੀਕਲ ਬਣ ਗਈਆਂ। ਸੋ ਮਤਲਬ ਉਹ 1500 ਸਾਲ ਪਹਿਲਾਂ ਆਪਣਾ ਪਿੰਡ ਤੇ ਸ਼ੀ ਜਿਨਪਿੰਗ ਦੇ ਪਿੰਡ ਦੀ, ਔਰ ਦੂਜੇ ਹੁਣ ਇਹ ਸਾਰੇ ਪੁੱਛ ਰਹੇ ਨੇ ਕਿ ਬਈ ਇੰਨੀਆਂ ਇਤਿਹਾਸਕ ਸਾਂਝਾਂ ਕਿ ਤੁਹਾਡੀਆਂ ਇੱਕੋ ਹੀ ਝੂਲੇ ਤੇ ਵੀ ਤੁਸੀਂ ਝੂਲੇ ਉਹਨੂੰ ਲਿਜਾ ਕੇ ਮਾਲਾਬਾਰ ਔਰ ਦੂਸਰੇ ਪਾਸੇ ਤਾਮਿਲਨਾਡੂ ਕੇ ਕੇਰਲਾ ਦੇ ਵਿੱਚ ਪੂਰਾ ਸਾਊਥ ਦੇ ਕਲਚਰ ਦੇ ਨਾਲ ਵੀ ਜੋੜਿਆ, ਤੇ ਇਵੇਂ ਲੱਗਦੇ ਸੀ ਕਿ ਵੀ ਜਿਵੇਂ ਇਹ ਸਕੇ ਭਰਾ ਹੋਣ ਰੇ। ਜਿਵੇਂ ਭਾਰਤੀ ਜਨ ਸੰਘ ਹਮੇਸ਼ਾ ਰਿਡੀਕਿਊਲ ਕਰਦਾ ਰਿਹਾ ਨਹਿਰੂ ਨੂੰ ਕਿ ਜੀ ਦੇਖੋ ਇਹ ਨਾਰੇ ਲਵਾਉਂਦੇ ਸੀ ਚੀਨੀ ਜਿਹੜਾ ਚੀਨੀ ਭਾਈ ਭਾਈ ਭਾਰਤੀ ਚੀਨੀ ਭਾਈ ਭਾਈ, ਔਰ ਹੁਣ ਹਿੰਦੀ ਚੀਨੀ ਭਾਈ ਭਾਈ ਐਗਜ਼ੈਕਟ ਮੈਨੂੰ ਲੱਗ ਰਿਹਾ ਸੀ ਵੀ ਰਾਈਮ ਨਹੀਂ ਬਣ ਰਿਹਾ ਹਿੰਦੀ ਚੀਨੀ ਭਾਈ ਭਾਈ। ਉਹਨੇ ਕਿਹਾ ਜੀ ਬਾੜ ਚ ਨਹਿਰੂ ਨੇ ਮਰਵਾਤਾ ਕਿਉਂਕਿ ਹਿੰਦੀ ਚੀਨੀ ਭਾਈ ਭਾਈ ਕਰਦੇ ਸੀ। ਹੁਣ ਇਹੀ ਗੱਲ ਇਹਨੂੰ ਪੁੱਛੀ, ਉਹ ਕਹਿੰਦੇ ਵੀ ਮੋਦੀ ਨੇ ਮੂੰਹ ਦੇ ਵਿੱਚ ਘੁੰਗੜੀਆਂ ਦਾ ਲਫ਼ਜ਼ ਪੁਰਾਣਾ ਹੋ ਗਿਆ ਵੀ ਕਿਸੇ ਨੇ ਸਰਜਰੀ ਕਰਕੇ ਇਹਦੇ ਬੁੱਲ ਸੀ ਤੇ ਨਹੀਂ ਦਿੱਤੇ ਕਿ ਵੀ ਜੇ ਤੂੰ ਚੀਨ ਲਫ਼ਜ਼ ਮੂੰਹੋਂ ਕਿਹਾ ਤੇ ਤੈਨੂੰ ਹਾਰਟ ਅਟੈਕ ਹੋ ਜਾਣਾ ਕਿ ਵੀ ਇਹ ਬੋਲ ਕਿਉਂ ਨਹੀਂ ਰਿਹਾ, ਕਿਉਂਕਿ ਜੇ ਹਿੰਦੀ ਚੀਨੀ ਭਾਈ ਭਾਈ ਕਹਿਣ ਕਰਕੇ ਨਹਿਰੂ ਨੂੰ ਹਮੇਸ਼ਾ ਇੱਕ ਟ੍ਰੇਟਰ ਕਿ ਜੀ ਉਹਨੇ ਇੰਨੇ 1000 ਸਕੁਅਰ ਕਿਲੋਮੀਟਰ 39 ਵੀ ਕਹਿੰਦੇ ਨੇ, ਪਾਰਲੀਮੈਂਟ ਦੇ ਕੁਝ ਰੈਜ਼ੋਲੂਸ਼ਨ 70000 ਸਕੁਅਰ ਕਿਲੋਮੀਟਰ ਵੀ ਕਹਿੰਦੇ ਨੇ ਕਿ ਚੀਨ ਦੇ ਕੋਲ ਗਵਾਹੀ। ਉਹ ਕਹਿੰਦੇ ਨੇ ਵੀ ਉਹਨੇ ਤਾਂ ਚਲੋ ਇੱਕ ਮੈਕਮੋਨ ਲਾਈਨ ਦੇ ਨਾਂ ਥੱਲੇ ਜਾਂ ਮਿਸਕੈਲਕੂਲੇਟ ਕੀਤਾ ਆਪਣੀ ਤਾਕਤ ਨੂੰ। ਤੂੰ ਜਿੰਨੀ ਕਲੋਜ਼ਨੈਸ ਸ਼ੀ ਜਿਨਪਿੰਗ ਦੇ ਨਾਲ ਦਿਖਾਈ ਔਰ ਜਿਸ ਹੱਦ ਤੱਕ ਜਾ ਕੇ 2014 ਤੋਂ ਇਹ ਸਾਰੀ ਰਿਲੇਸ਼ਨਸ਼ਿਪ ਦੇ ਡਿਵੈਲਪ ਕਰਨ ਦੀ ਗੱਲ ਹੋਈ ਵੀ ਹੁਣ ਤੂੰ ਕਿਉਂ ਨਹੀਂ ਬੋਲਦਾ, ਤੂੰ ਦੱਸ ਵੀ ਉਹਦਾ ਕੀ ਹੈ। ਸੋ ਮੈਂ ਸਮਝਦਾ ਵੀ ਹੁਣ ਤਾਂ ਇਹਨਾਂ ਨੇ ਰਸ਼ੀਆ ਦੇ ਪੈਰ ਫੜ ਲੈਣ ਕਿ ਭਾਈ ਹਜ਼ੂਰ ਸਾਡੇ ਮਾਈ ਬਾਪ ਕਿ ਸਾਨੂੰ ਸਾਡਾ ਸਮਝੌਤਾ ਕਰਵਾਓ। ਔਰ ਹਾਲਾਂਕਿ ਟੈਨਸ਼ਨ ਇਹਦੇ 'ਚ ਕੋਈ ਸ਼ੱਕ ਨਹੀਂ ਹੈ, ਦੋ ਖਬਰਾਂ ਇਸ ਬਾਰੇ ਨੇ, ਪਰ ਉਹਦੀ ਗੱਲ ਕਰਨ ਤੋਂ ਪਹਿਲਾਂ ਸਟੂਡੀਓ 'ਚ ਆਉਂਦਿਆਂ ਜਦੋਂ ਮੈਂ ਖਬਰ ਦੇਖੀ ਕਿ ਵੀ ਪਾਕਿਸਤਾਨ ਦੇ ਖੈਬਰ ਪਖਤੂਨਖਵਾ ਸੂਬੇ ਦੇ ਇੱਕ ਹਿੱਸੇ ਦੇ ਵਿੱਚ ਜਿੱਥੇ ਕਿ ਬੜਾ ਕਲਾਸੀ ਮਾਰਬਲ ਜਿਸ ਨੂੰ ਅਸੀਂ ਸੰਗਮਰਮਰ ਕਹਿੰਦੇ ਹਾਂ ਉਸ ਦੀ ਜਿਹੜੀ ਹੈ ਮਾਈਨ ਉਹ ਕਲੈਪਸ ਹੋਈ, ਉਹਦੇ ਥੱਲੇ ਆ ਕੇ ਜਿਹੜੇ ਨੇ 22 ਮਜ਼ਦੂਰ ਜਿਹੜੇ ਨੇ ਉਹਨਾਂ ਦੀ ਮੌਤ ਹੋਈ ਹੈ। ਔਰ ਇਹ ਜਿਹੜੀ ਹੈ ਉਹਨਾਂ ਦੀ ਖਬਰ ਕਿ ਵੀ ਇਹ ਪਾਕਿਸਤਾਨ ਦੀ ਜ਼ਿਆਰਤਗੜ੍ਹ ਮਾਊਂਟੇਨਸ ਨੇ that collapsed causing large boulders to fall on them according to media reports। ਸੋ ਇਹ ਆਲਮੋਸਟ 22 ਮਜ਼ਦੂਰ ਮਾਰੇ ਜਾ ਚੁੱਕੇ ਨੇ। ਔਰ ਇਹ ਜਿਹੜੇ ਨੇ ਖੈਬਰ ਪਖਤੂਨਖਵਾ ਦਾ ਸਾਫੀ ਟਾਊਨ ਹੈ ਔਰ ਇਹ ਬਿਲਕੁਲ ਅਫਗਾਨਿਸਤਾਨ ਬਾਰਡਰ ਹੈ, ਬਾਰਡਰ ਦੇ ਉੱਤੇ ਹੈ ਔਰ 85 ਕਿਲੋਮੀਟਰ ਪੇਸ਼ਾਵਰ ਤੋਂ ਦੂਰ ਹੈ। ਔਰ ਅਸੀਂ ਇਹ ਸਮਝਦੇ ਹਾਂ ਵੀ ਬਹੁਤ ਵਾਰ ਅਸੀਂ ਜਿਨ੍ਹਾਂ ਖੂਬਸੂਰਤ ਘਰਾਂ 'ਚ ਰਹਿੰਦੇ ਹਾਂ, ਜਿਨ੍ਹਾਂ ਖੂਬਸੂਰਤ ਸੜਕਾਂ 'ਤੇ ਡਰਾਈਵ ਕਰਦੇ ਹਾਂ ਜਾਂ ਦੇਖਦੇ ਹਾਂ, ਸਾਨੂੰ ਇਹ ਜ਼ਰੂਰ ਖਿਆਲ ਹੋਣਾ ਚਾਹੀਦਾ ਹੈ ਕਿ ਭਾਈ ਇਹ ਘਰ ਬਣਾਉਂਦੇ ਆ ਕਿੰਨੇ ਮਜ਼ਦੂਰਾਂ ਦਾ ਲਹੂ ਪਸੀਨਾ ਖੂਨ ਪਸੀਨਾ ਇੱਕ ਹੋਇਆ ਕਿੰਨਿਆਂ ਦੀਆਂ। ਔਰ ਖਾਸ ਤੌਰ ਤੇ ਜਦੋਂ ਤੁਸੀਂ ਹਿਲੀ ਏਰੀਆ 'ਚ ਇੱਥੇ ਵੀ ਜਿਹੜੇ ਸਭ ਤੋਂ ਪਹਿਲਾਂ ਇੱਥੇ ਜਿਹੜਾ ਯੂਨੀਅਨਿਜ਼ਮ ਆਇਆ ਜਿਹਨੇ ਅੱਜ ਅਮਰੀਕਾ ਦੇ ਵਿੱਚ ਸੋਸ਼ਲ ਸਿਕਿਉਰਿਟੀ ਔਰ ਦੂਸਰੇ ਕਨਸੈਪਟ ਦਿੱਤੇ ਨੇ, ਉਹ ਕੋਲ ਮਾਈਨਸ ਸੀ। ਇੱਥੇ ਜੇ ਤੁਸੀਂ ਅਮਰੀਕਾ ਦੀ ਹਿਸਟਰੀ ਪੜ੍ਹੋ
ਕਿ ਕਿਵੇਂ ਜਿਹੜੇ ਨੇ ਮਰ ਜਾਂਦੇ ਸੀ ਮਾਈਨਸ ਦੇ ਵਿੱਚ ਆ ਕੇ, ਔਰ ਕਿਉਂਕਿ ਕੋਲ ਮਾਈਨਸ ਪ੍ਰਾਈਵੇਟ ਓਨਡ ਸੀ, ਕੋਈ ਉਹ ਪੁੱਛਦਾ ਵੀ ਨਹੀਂ ਸੀ ਕਿ ਮਰ ਗਏ ਠੀਕ ਹੈ, ਕਿਸੇ ਨੂੰ ਦਿੱਤੀ ਤਨਖਾਹ ਕਿਸੇ ਨੂੰ ਨਾ ਦਿੱਤੀ। ਸੋ ਜਿਹੜੀਆਂ ਯੂਨੀਅਨਿਜ਼ਮ ਦੇ ਵਿੱਚ ਜਿਹੜਾ ਪਹਿਲਾ ਆਰਗੇਨਾਈਜ਼ਡ ਯੂਨੀਅਨ ਸੈਕਟਰ ਆਇਆ ਉਹ ਕੋਲ ਮਾਈਨਸ ਦਾ ਆਇਆ। ਸੋ ਇਹ ਜਿਹੜੀਆਂ ਮਾਈਨਸ 'ਚ ਕੰਮ ਕਰਨ ਵਾਲੇ ਨੇ, ਅਸੀਂ ਤਾਂ ਮਾਰਬਲ ਲਾ ਦਿੱਤਾ ਜੀ, ਬਾਥਰੂਮ 'ਚ ਵੀ ਮਾਰਬਲ ਲਾ ਦਿਓ, ਉੱਥੇ ਵੀ ਲਾ ਦਿਓ। ਤੁਸੀਂ ਕਦੇ ਦੇਖੋ ਜਿੱਥੇ ਡਿੱਗ ਹੁੰਦਾ ਉੱਥੋਂ ਲੈ ਕੇ ਜਦੋਂ ਤੱਕ ਸਾਡੇ ਘਰਾਂ ਦਾ ਸ਼ਿੰਗਾਰ ਬਣਦਾ ਉਦੋਂ ਤੱਕ ਇਸ ਦੇ ਵਿੱਚ ਕਿੰਨਾ ਕੁਛ ਜਿਹੜਾ ਹੈ ਉਸ ਮਿਹਨਤ ਕਰਨ ਵਾਲੇ ਮਜ਼ਦੂਰ ਦਾ ਹੁੰਦਾ ਹੈ। ਸੋ ਮੈਂ ਜਦੋਂ ਇਹ ਦੇਖੀ ਖਬਰ ਤੇ ਮੈਂ ਮਹਿਸੂਸ ਕੀਤਾ ਕਿ ਅਸੀਂ ਇਹਨਾਂ ਨੂੰ ਸਾਰੇ ਹੀ ਮਾਈਨਰਸ ਨੂੰ, ਬਾਕੀ ਜ਼ਖਮੀ ਵੀ ਨੇ ਕਾਫੀ, ਸੋ ਜਿਹੜੇ ਡੈਥਸ 22 ਕਨਫਰਮਡ ਨੇ, ਸੋ ਅਸੀਂ ਇਹਨਾਂ ਨੂੰ ਜਿਹੜੀ ਹੈ ਉਹ ਜਿਵੇਂ ਇਸਲਾਮ ਦੇ ਹਵਾਲੇ ਨਾਲ ਕਿਹਾ ਜਾਂਦਾ ਹੈ ਕਿ ਅੱਲਾਹ ਤਾਲਾ ਇਹਨਾਂ ਨੂੰ ਜੰਨਤ ਨਸੀਬ ਕਰਾਏ ਔਰ ਇਹਨਾਂ ਦਾ ਦਰਜਾ ਬੁਲੰਦ ਹੋਏ। ਔਰ ਜਿਹੜਾ ਪਾਰਟ ਹੁਣ ਅਸੀਂ ਭਾਰਤ ਦੇ ਹਵਾਲੇ ਨਾਲ ਦੇਖ ਰਹੇ ਹਾਂ ਕਿ ਵੀ ਟੈਨਸ਼ਨ ਇਸ ਹੱਦ ਤੱਕ ਹੈ ਕਿ ਈਵਨ ਇਹ ਵੀ ਰਿਪੋਰਟਿੰਗ ਨੇ ਕਿ ਦੋਨੋਂ ਪਾਸਿਓਂ ਗੋਲੀ ਚੱਲੀ ਹੈ। ਚਾਈਨਾ ਨੇ ਭਾਰਤ ਤੇ ਬਲੇਮ ਕੀਤਾ ਹੈ ਕਿ ਜੀ ਉਹਨਾਂ ਨੇ ਗੋਲੀ ਚਲਾਈ ਹੈ, ਔਰ ਭਾਰਤ ਨੇ ਚੀਨ ਨੂੰ ਕਿਹਾ ਕਿ ਜੀ ਉਹਨਾਂ ਦੇ ਸ਼ੋਲਜਰ ਅੱਗੇ ਆਏ, ਅਸੀਂ ਰੋਕਿਆ, ਔਰ ਫਿਰ ਉਹਨਾਂ ਨੇ ਜਿਹੜਾ ਹਾਲਾਂਕਿ ਕੋਈ ਕੈਜੂਅਲਟੀ ਜਾਂ ਡੈਥ ਦੀ ਖਬਰ ਨਹੀਂ ਹੈ, ਲੇਕਿਨ ਇਹ ਖਬਰ ਪ੍ਰੋਮੀਨੈਂਸ ਦੇ ਨਾਲ ਇੰਟਰਨੈਸ਼ਨਲ ਨਿਊਜ਼ ਏਜੰਸੀ ਦੀ ਵੀ ਹੈ ਕਿ ਇੰਡੀਆ ਚਾਈਨਾ ਬਲੇਮ ਈਚ ਅਦਰ for firing shots along line of actual control. This is the first incident of firing in Ladakh since 1962. Even during the Galwan clash, no bullets were fired. ਜਿਹੜਾ ਹੁਣ ਅਸੀਂ 15 ਤੇ 16 ਜੂਨ ਦੀ ਮਿਡਨਾਈਟ ਦਾ ਜ਼ਿਕਰ ਕਰਦੇ ਹਾਂ, ਜਿਹਦੇ 'ਚ ਕਿ 20 ਭਾਰਤੀ ਫੌਜੀ ਮਾਰੇ ਗਏ, 10 ਉਹਨਾਂ ਨੇ ਕੈਪਚਰ ਕੀਤੇ, ਲੇਕਿਨ ਉਹਦੇ 'ਚ ਵੀ ਡਾਂਗਾ, ਕੰਡਿਆਲੀਆਂ, ਤਾਰਾਂ ਔਰ ਉਸ ਕਿਸਮ ਦੀਆਂ ਰੋਡਾਂ ਵਰਗੇ ਜਿਹੜੇ ਸੀ ਹਥਿਆਰ, ਉਹਨਾਂ ਦਾ ਇਸਤੇਮਾਲ, ਗੋਲੀ ਨਹੀਂ ਚੱਲਦੀ ਹੈ। ਸੋ 1962 ਤੋਂ ਬਾਅਦ ਆਲਮੋਸਟ ਅਸੀਂ ਕਹਿ ਸਕਦੇ ਹਾਂ ਕਿ 58 ਸਾਲ ਬਾਅਦ ਪਹਿਲੀ ਵਾਰ ਸਰਹੱਦ ਦੇ ਉੱਤੇ, ਭਾਰਤ ਚੀਨ ਸਰਹੱਦ ਦੇ ਉੱਤੇ ਗੋਲੀ ਚੱਲੀ ਹੈ। ਔਰ ਇਸੇ ਲਈ, ਕਿਉਂਕਿ ਮੈਂ ਕੱਲ ਵੀ ਕਿਹਾ ਸੀ ਕਿ ਜਦੋਂ ਕੋਈ ਡਿਪਲੋਮੈਟ ਕਹਿੰਦਾ ਹੈ ਕਿ ਵੈਰੀ ਸੀਰੀਅਸ, ਤੇ ਫਿਰ ਉਹਨੂੰ ਸਮਝਣਾ ਚਾਹੀਦਾ ਹੈ ਕਿ ਵੀ ਕਿਸੇ ਵੇਲੇ ਵੀ ਲੜਾਈ ਲੱਗ ਸਕਦੀ ਹੈ। ਔਰ ਜਿਸ ਕਿਸਮ ਦੀ ਟੈਨਸ਼ਨ ਬਣੀ ਹੋਈ ਹੈ, ਔਰ ਇਹਦੇ ਨਾਲ ਜਿਹੜੀ ਇੱਕ ਖਬਰ ਜਿਹੜੀ ਅੱਜ ਕੱਲ੍ਹ ਕਿਉਂਕਿ ਸੈਟੇਲਾਈਟਸ ਨੇ ਇਮੇਜਨਰੀ ਤੋਂ ਤੁਹਾਨੂੰ ਪਤਾ ਲੱਗਦਾ ਹੈ ਇਮੇजेस, ਚਾਈਨੀਜ਼ ਸ਼ੋਲਜਰਸ ਵਿਦ ਸਪੀਅਰਸ ਅਪਰੋਚਡ ਇੰਡੀਅਨ ਪੋਜੀਸ਼ਨਸ told to back off. This is the first direct evidence of mass use of medieval style weapons of war by the Chinese army. Every single soldier is seen with spears and rifles in the images. ਦਰਸ਼ਕ ਸਕਰੀਨ ਤੇ ਦੇਖ ਸਕਦੇ ਨੇ ਕਿ ਇਹ ਪਹਿਲੀ ਵਾਰ ਹੈ ਕਿ ਉਹਨਾਂ ਕੋਲ ਰਾਈਫਲਾਂ ਵੀ ਨੇ ਔਰ ਸਪੀਅਰ ਵੀ ਨੇ, ਭਾਲੇ ਵੀ ਨੇ, ਨੇਜੇ ਵੀ ਨੇ। ਔਰ ਇਸ ਤੋਂ ਉਹਨਾਂ ਨੇ ਕਿਹਾ ਜੀ ਇਹ ਕਿਉਂਕਿ ਜਿਹੜਾ 16ਵੀਂ 17ਵੀਂ 18ਵੀਂ ਸਦੀ ਦਾ ਹਥਿਆਰ ਨੇਜਾ ਸੀ, ਸਪੀਅਰ ਸੀ, ਭਾਲਾ ਜਿਹਨੂੰ ਕਹਿੰਦੇ ਨੇ। ਔਰ ਉਹਨਾਂ ਨੇ ਕਿਹਾ ਵੀ ਪਹਿਲੀ ਵਾਰ ਹੈ ਕਿ ਵੀ ਇਹ ਦੇਖੇ ਗਏ ਨੇ। ਔਰ ਇਹਦੇ 'ਚ ਜਿਹੜਾ ਉਹਨਾਂ ਦਾ ਇਹ ਕਹਿਣਾ ਹੈ ਕਿ ਵੀ ਇਹ ਡੇ ਆਫਟਰ ਚਾਈਨੀਜ਼ ਟਰੂਪ ਟਰਾਈਡ ਟੂ ਕਲੋਜ਼ ਇਨ ਔਨ ਇੰਡੀਅਨ ਪੋਜੀਸ਼ਨਸ ਔਨ ਦਾ ਸਾਊਥ ਬੈਂਕ ਆਫ ਲਦਾਖ's ਪੈਂਗੋਂਗ ਲੇਕ, photos have emerged of the soldiers armed with spears and automatic rifles. The images are indication that Chinese may have intended to force a physical clash similar to June 15 at Galwan Valley when 20 Indian soldiers died for the country. ਹੁਣ ਇਹ ਜਿਹੜਾ ਉਹਨਾਂ ਨੇ ਬਿਲਕੁਲ ਇਹ ਜਿਹੜਾ ਫਾਇਰਿੰਗ ਦੀ ਇਨਸੀਡੈਂਟ ਵੀ ਹੈ, ਇਹ ਸਟੋਰੀ ਦਾ ਇਹ ਕਹਿਣਾ ਹੈ ਕਿ when Chinese soldiers came up to a position near Mukhapari, Indian troops shouted at them and showed their weapons, say sources. Indian soldiers on loud hailer warned of retaliation with gunfire if the Chinese crossed the line of actual control. As the Chinese retreated, they fired a burst of warning shots. ਹੁਣ ਇਹਨਾਂ ਦੀ ਵਰਜਨ ਇਹ ਹੈ ਕਿ ਜੋ ਇੰਨੇ ਕੁ ਨੇੜੇ ਆ ਗਏ ਕਿ ਇਧਰੋਂ ਇਹਨਾਂ ਨੇ ਸ਼ਾਊਟ ਕੀਤਾ ਕਿ ਅਸੀਂ ਫਾਇਰ ਕਰਾਂਗੇ, ਉਹ ਪਿੱਛੇ ਤਾਂ ਚਲੇ ਗਏ ਪਰ ਜਾਂਦੇ ਜਾਂਦੇ ਉਹਨਾਂ ਨੇ ਗੋਲੀਆਂ ਦਾਗੀਆਂ, ਜ਼ਾਹਰ ਹੈ ਹਵਾ ਦੇ ਵਿੱਚ ਹੀ ਦਾਗੀਆਂ ਹੋਣਗੀਆਂ। ਔਰ ਇਹ ਜਿਹੜੀਆਂ ਨੇ ਫੋਟੋਜ਼ ਉਹਨਾਂ ਨੇ ਕਿਹਾ ਕਿ ਰੈਨਜ਼ੈਂਗ ਲਾ ਔਰ ਮੁਖਾਪਰੀ ਦੇ ਵਿੱਚ ਜਿਹੜੀਆਂ ਨੇ ਪੋਜੀਸ਼ਨਸ, ਇਹ ਆਈ ਬਾਲ ਟੂ ਆਈ ਬਾਲ ਐਂਡ ਟੋ ਟੂ ਟੋ ਵਾਲੀ ਸਿਚੁਏਸ਼ਨ ਜਿਹੜੀ ਹੈ ਉਹ ਬਣੀ ਹੋਈ ਹੈ। ਹਾਲਾਂਕਿ ਦੋਨਾਂ ਵੱਲੋਂ ਇੱਕ ਦੂਜੇ ਨੂੰ ਬਲੇਮ ਕੀਤਾ ਜਾ ਰਿਹਾ ਹੈ ਔਰ ਨਾਲ ਦੀ ਨਾਲ ਇਹ ਵੀ ਹੈ ਕਿ ਜੋ ਗੱਲਬਾਤ ਦੀ ਕੋਸ਼ਿਸ਼ ਵੀ ਇੱਕ ਦੂਜੇ ਨਾਲ ਕਰ ਰਹੇ ਨੇ। ਪਰ ਇਸ ਸਾਰੇ ਤੋਂ ਜਦੋਂ ਕਿ
ਹੁਣ ਪਹਿਲਾਂ ਤਾਂ ਇਹਨਾਂ ਦਾ ਇਹ ਸੀ ਕਿ ਜੀ ਇਹਨਾਂ ਨੇ SCO 'ਚ, ਕਿਉਂਕਿ ਇੰਡੀਆ ਔਰ ਪਾਕਿਸਤਾਨ ਦੋਨੋਂ ਨਿਊ ਐਂਟਰੀਜ਼ ਨੇ, ਆਲਰੇਡੀ ਹੈ ਤਾਂ ਰਸ਼ੀਆ ਚਾਈਨਾ ਸੀ, ਫਿਰ 4 ਜਿਹੜੇ ਨੇ ਸੈਂਟਰਲ ਰਿਪਬਲਿਕ ਉਹਨਾਂ ਨੇ ਲਿਆਂਦੇ ਵਿੱਚ, ਔਰ ਇੰਡੀਆ ਪਾਕਿਸਤਾਨ ਹੁਣੇ ਹੀ ਜੁਆਇਨ ਕੀਤਾ। ਸੋ ਜਦੋਂ ਇੰਡੀਆ ਦਾ ਇਸ ਕਿਸਮ ਦਾ ਕ੍ਰਾਈਸਿਸ ਚੱਲ ਰਿਹਾ ਹੈ, ਜਿਹਨੂੰ ਆਪਣਾ ਪਿਓ ਬਣਾਇਆ ਅਮਰੀਕਾ ਨੂੰ, ਚਾਹੀਦਾ ਤਾਂ ਇਹ ਸੀ ਕਿ ਉਹਨਾਂ ਦੇ ਡਿਫੈਂਸ ਮਿਨਿਸਟਰ ਤੇ ਫੋਰਨ ਮਿਨਿਸਟਰ ਜਿਹੜੇ ਨੇ ਉਹ ਅਮਰੀਕਾ ਮੂੰਹ ਕਰਦੇ, ਵਾਸ਼ਿੰਗਟਨ ਆ ਕੇ ਕਹਿੰਦੇ ਕਿ ਜੀ ਭੇਜੋ ਆਪਣੀ ਫੌਜ, ਔਰ ਤਾਂ ਕਿ ਸਾਨੂੰ ਡਿਫੈਂਡ। ਉਹ ਕਿਹਾ ਅੱਜ ਉਹਨਾਂ ਦੇ ਇੱਕ ਐਕਸਪਰਟ ਨੇ ਇੱਕ ਅੱਛੇ ਇੰਟਰਵਿਊ 'ਚ, ਉਹਨੇ ਕਿਹਾ ਜੀ, ਉਹਨੂੰ ਉਹਨਾਂ ਨੇ ਪੁੱਛਿਆ ਕਿ ਵੀ ਇਹ ਜਿਹੜਾ ਹੁਣੇ ਆ ਗਿਆ ਜੀ, ਇੰਡੀਆ ਨੇ ਇੱਕ ਆਪਣਾ ਬੇੜਾ ਸਾਊਥ ਚਾਈਨਾ ਸੀ ਵੱਲ ਭੇਜਿਆ ਔਰ ਅਮਰੀਕਾ, ਔਰ ਉਹਨੇ ਕਿਹਾ ਜੀ ਜੇ ਇਹਨਾਂ ਨਾਲ ਜੋ ਹਾਲਾਤ ਬਣ ਗਏ ਨੇ, ਜੰਗ ਹੋ ਗਈ, ਤੇ ਇਹਨਾਂ ਦਾ ਕੀ ਮੁਲਕਾਂ ਦਾ ਹੋਏਗਾ। ਉਹਨੇ ਕਿਹਾ ਵੀ ਇੱਕ ਗੱਲ ਮੰਨ ਲਓ ਵੀ ਜੇ ਅਮਰੀਕਾ ਕਹਿੰਦਾ ਇੰਡੀਆ ਨੂੰ ਕਿ ਜੀ ਸਾਊਥ ਚਾਈਨਾ ਸੀ ਦੇ ਵਿੱਚ ਜਾਂ ਦੂਜੇ ਤੁਸੀਂ ਸਾਡੇ ਨਾਲ ਆਓ, ਤੇ ਇੰਡੀਆ ਕਹਿੰਦਾ ਜੀ ਸਾਡੀ ਤਾਂ ਪਾਣੀ ਦੀ ਜੰਗ ਹੀ ਨਹੀਂ ਹੈ ਚੀਨ ਦੇ ਨਾਲ, ਅਸੀਂ ਲੈਂਡ ਦੀ ਹੈ। ਤੇ ਉਹਨਾਂ ਨੇ ਕਿਹਾ ਵੀ ਉਹ ਤੁਸੀਂ ਕਿਉਂ ਇਹ ਸਮਝਦੇ ਹੋ ਕਿ ਵੀ ਅਮਰੀਕਾ ਆਪਣੀ ਫੌਜ ਭੇਜੇਗਾ, ਆਪਣੇ ਮੁੰਡੇ ਪਰਵਾਏਗਾ ਕਿ ਲੈਂਡ ਵਾਰ? ਉਹ ਕਹਿੰਦੇ ਤੁਹਾਡੀ ਬਾਰਡਰ ਸਕਰਮਿਸ਼ ਹੈ, ਡਿਸਾਈਡ ਕਰੋ। ਇਹੀ ਟਰੰਪ ਨੇ ਕਿਹਾ। ਹੁਣ ਇੰਡੀਆ ਤਾਂ ਇਹ ਸਮਝਦਾ ਹੈ ਕਿ ਵੀ ਸਾਡੀ ਇਸੇ ਤੇ ਹੀ ਉਛਲਦੇ ਰਹੇ, ਤੇ ਟਰੰਪ ਨੇ 2 ਦਿਨ ਪਹਿਲਾਂ ਕਿਹਾ, ਉਹਨੇ ਕਿਹਾ ਜੀ ਕਿ ਮੈਂ ਵਿਚੋਲਗੀ ਲਈ ਤਿਆਰ ਹੈ ਇੰਡੀਆ ਔਰ ਭਾਰਤ ਦੇ ਵਿਚਾਲੇ। ਉਹਦੇ ਤੇ ਹੁਣ ਉਹ ਵਿਚੋਲਗੀ, ਹੁਣ ਇੱਕ ਪਾਸੇ ਤੁਹਾਨੂੰ ਜੁੱਤੀਆਂ ਪੈ ਰਹੀਆਂ ਹੋਣ, ਇਹ ਹੋਏ ਕਿ ਵੀ ਤੁਹਾਡਾ ਅੱਗੋਂ ਵੀ ਲੈ ਜਾਣਾ ਇਲਾਕਾ ਉਹਨਾਂ ਨੇ ਜਿਹਨੂੰ ਤੁਸੀਂ ਆਪਣਾ ਕਹਿੰਦੇ ਹੋ, ਤੇ ਜਿਹਦੇ ਤੇ ਤੁਸੀਂ ਆਸ ਰੱਖੀ ਹੋਏ ਕਿ ਵੀ ਉਹ ਆਪਣੇ ਬੰਦੇ ਲੈ ਕੇ ਆਏਗਾ, ਉਹ ਕਹੇ ਜੀ ਕੋਈ ਨਹੀਂ, ਗੱਲ ਤੁਹਾਡੀ ਵੀ ਠੀਕ ਹੈ, ਗੱਲ ਉਹਦੀ ਵੀ ਗਲਤ ਨਹੀਂ ਹੈ, ਮੈਂ ਸਮਝੌਤਾ ਕਰਵਾ ਦੇਣਾ ਤੁਹਾਨੂੰ ਬਿਠਾ ਕੇ। ਸੋ ਇਹ ਰੀਅਲਾਈਜੇਸ਼ਨ ਕਿਤੇ ਨਾ ਕਿਤੇ, ਔਰ ਇਸੇ ਲਈ ਜਦੋਂ ਹੁਣ ਰਸ਼ੀਆ ਦੇ ਵੀ ਪਹਿਲਾਂ ਅਮਰੀਕਾ ਦਾ ਦਬਾਅ ਸੀ ਕਿ ਉਹ SU-40 ਲੈਣੇ ਨੇ, ਨਹੀਂ ਲੈਣੇ, ਮਿਸਾਈਲਾਂ, ਡਿਫੈਂਸ, ਇਹ ਹੁਣ ਰਾਜਨਾਥ ਸਿੰਘ ਗਿਆ ਜੀ ਐਕਸਪੀਡਾਈਟ ਕਰੋ, ਸਾਨੂੰ ਭੇਜੋ। ਪਰ ਸਭ ਤੋਂ ਵੱਡੀ ਗੱਲ ਇਹ ਹੈ, ਮੈਂ ਇਹਨੂੰ ਜੇ ਅਦਰ ਵੇ ਦੇਖਦਾ ਹਾਂ, ਕਿ ਇੱਕ ਜ਼ਮਾਨਾ ਸੀ ਜਦੋਂ ਇਹ ਕੋਲਡ ਵਾਰ ਸੋਵੀਅਤ ਯੂਨੀਅਨ ਔਰ ਅਮਰੀਕਾ ਦੀ ਆਪਸ ਚੱਲ ਰਹੀ ਸੀ, ਔਰ ਇੱਕ ਜਿਹੜਾ ਐਡਜੈਕਟਿਵ ਸੋਵੀਅਤ ਯੂਨੀਅਨ ਦੇ ਲਈ ਰੀਗਨ ਨੇ ਇਸਤੇਮਾਲ ਕੀਤਾ 80s ਦੇ ਵਿੱਚ, ਔਰ ਉਹ ਸਟਿਕ ਵੀ ਕਰ ਗਿਆ, ਐਨ ਈਵਲ ਐਮਪਾਇਰ। ਉਹ ਸੋਵੀਅਤ ਯੂਨੀਅਨ ਕਹਿੰਦਾ ਸੀ ਐਨ ਈਵਲ ਐਮਪਾਇਰ, ਕਿ ਇਹ ਇੱਕ ਬੁਰਾਈ ਵਾਲਾ ਈਵਲ। ਹੁਣ ਕਿਉਂਕਿ ਅਸੀਂ ਈਵਲ ਦੇ ਨਾਲ ਡੈਵਲ ਨੂੰ ਜੋੜਦੇ ਹਾਂ, ਇਵੇਂ ਹੀ ਹੈ ਕਿ ਡੈਵਲਸ ਐਮਪਾਇਰ। ਔਰ ਇਹ ਜਦੋਂ ਟੁੱਟਿਆ, ਸਭ ਤੋਂ ਪਹਿਲਾਂ ਜਦੋਂ ਬਰਲਿਨ ਵਾਲ ਟੁੱਟੀ, ਉੱਥੇ ਵੀ ਰੀਗਨ ਨੇ ਇਹੀ ਕਿਹਾ ਕਿ ਜੀ ਇਹ ਜਿਹੜਾ ਐਂਡ ਆਫ ਐਨ ਈਵਲ ਐਮਪਾਇਰ, ਬਿਗਨਿੰਗ ਆਫ ਐਨ ਐਂਡ ਆਫ ਐਨ ਈਵਲ ਐਮਪਾਇਰ, ਕਿਉਂਕਿ ਈਸਟ ਜਰਮਨੀ ਵੈਸਟ ਜਰਮਨੀ ਦੀ ਟੁਗੈਦਰਨੈਸ ਦੀ ਲਾਈਨ ਹੋਈ। ਔਰ ਹੌਲੀ ਹੌਲੀ ਗੋਰਬਾਚੋਵ ਸਿਆਣਾ ਸੀ, ਉਹ ਸਮਝ ਗਿਆ ਕਿ ਵੀ ਬਜਾਏ ਕਿ ਇਹਨੂੰ ਫਰਦਰ ਸਿਵਲ ਵਾਰ 'ਚ ਧੱਕੀਏ, ਉਹਨੇ 15 ਹਿੱਸਿਆਂ ਦੇ ਵਿੱਚ ਜਾ ਲੈਣ ਦਿੱਤਾ। ਹੁਣ ਦੇਖੋ ਜਿਹੜੀ ਸਿਆਣੀ ਲੀਡਰਸ਼ਿਪ ਔਰ ਮਾੜੀ ਲੀਡਰਸ਼ਿਪ 'ਚ ਇਹੀ ਫਰਕ ਹੁੰਦਾ ਹੈ। ਬਿਲਕੁਲ। ਹੁਣ ਇੱਕ ਪਾਸੇ ਕੱਲ ਹੀ ਇੱਕ ਸੱਜਣ ਨਾਲ ਗੱਲ ਹੋ ਰਹੀ ਸੀ ਕਿ ਕਾਫਲਿਆਂ ਦੀ ਜਾਂ ਟ੍ਰੇਡ ਪੁਰਾਣੇ ਪੀਰੀਅਡ 'ਚ, ਤੇ ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਜੀ 2 ਫੈਕਟਰ ਬੜੇ ਇੰਪੋਰਟੈਂਟ ਸੀ ਜਿਹੜੀ ਟ੍ਰੇਡ, ਭਾਵੇਂ ਸਿਲਕ ਰਾਊਟ ਸੀ, ਕਿਉਂਕਿ ਟ੍ਰੇਡ ਤਾਂ ਸਦੀਆਂ ਤੋਂ 2-2.5 ਹਜ਼ਾਰ ਸਾਲ ਤੋਂ ਚੀਨ ਤੋਂ ਨਿਕਲਿਆ, ਯੂਰਪ ਤੱਕ ਗਿਆ, ਜਾਂ ਭਾਰਤ ਦੇ ਮਸਾਲੇ ਨਿਕਲੇ, ਜਾਂ ਵਪਾਰੀ ਗਏ, ਜਾਂ ਬਿਟਵੀਨ ਕਾਬਲ ਐਂਡ ਦੂਸਰੇ ਸਾਰੇ ਖਿੱਤਿਆਂ ਦੇ ਵਿੱਚ ਹੀ ਇਹ ਪੁਰਾਣੇ 2000 ਜਿਹੜੇ ਨੇ ਸਾਲ ਤੋਂ ਵੀ ਪੁਰਾਣੇ। ਸੋ ਮੈਂ ਕਿਹਾ 2 ਚੀਜ਼ਾਂ ਦੇ ਉੱਤੇ ਸਾਰੀ ਗੱਲ ਸੀ। ਇੱਕ ਤਾਂ ਫੇਥ ਸੀ, ਮੈਂ ਕਿਹਾ ਵੀ ਉਹਦੇ 'ਚ ਜਿਹੜੇ ਲੋਕ ਇੱਕ ਥਾਂ ਤੋਂ ਆਪਣਾ ਸਮਾਨ ਤਾਂ ਤੁਹਾਨੂੰ ਲਿਜਾਣਾ ਪੈਂਦਾ ਸੀ, ਉਹ ਤੁਸੀਂ ਗੱਡੀਆਂ ਤੇ ਲੈ ਜਾਓ, ਊਂਠਾਂ ਤੇ ਲੈ ਜਾਓ, ਕੋਈ ਹੋਰ ਤੁਹਾਡਾ ਤਰੀਕਾ ਹੋਏ, ਮੈਨੂਅਲ ਲੇਬਰ ਰਾਹੀਂ ਚਕਾ ਲਓ, ਸਿਲਕ ਹੈ ਜਾਂ ਜੋ ਵੀ ਤੁਹਾਡਾ ਹੈ ਤੁਸੀਂ ਵੇਚਣਾ। ਲੇਕਿਨ ਉਹਦੀ ਰਖਵਾਲੀ ਦੇ ਲਈ ਅੱਗੇ ਵੀ ਪਿੱਛੇ ਵੀ ਗਾਰਡ ਹੁੰਦੇ ਸੀ ਰੱਖੇ ਹੋਏ, ਜਿਹੜੇ ਵੱਡੇ ਵੱਡੇ ਵਪਾਰੀ ਸੀ, ਉਹ ਉਹਨਾਂ ਦੇ ਨਾਲ ਮੂਵ ਕਰਦੇ ਸੀ, ਔਰ ਫਿਰ ਵੀ ਰਾਹ ਜਨੀ ਹੋ ਜਾਂਦੇ ਸੀ, ਲਟੇਰੇ ਆ ਜਾਂਦੇ ਸੀ। ਸੋ ਜਦੋਂ ਇਹ ਸ਼ੇਅਰ ਵੀ ਕੋਟ ਕੀਤਾ ਜਾਂਦਾ ਹੈ, ਹਾਲਾਂ ਅਸੀਂ ਪੋਲੀਟੀਕਲ ਲੀਡਰਸ਼ਿਪ ਦੇ ਹਵਾਲੇ ਨਾਲ ਕਰਦੇ ਹਾਂ, ਪਰ ਉਹ ਹੈ ਪੋਲੀਟੀਕਲ ਲੀਡਰਸ਼ਿਪ ਦੇ ਹਵਾਲੇ ਨਾਲ ਹੀ ਅੱਜ ਦੇ ਕੰਟੈਕਸਟ, ਕਿ ਵੀ ਜਦੋਂ ਇਹ ਹੈ ਕਿ ਵੀ ਤੂੰ ਇਧਰ ਉਧਰ की बात न कर, तू ये बता कि काफला क्यों लुटा, ये राह जनी की बात नहीं, तेरी रहबरी का सवाल है। ਹੁਣ ਇਹ ਕਾਫਲੇ ਨਾਲ ਜੁੜਿਆ ਹੋਇਆ ਕਿ ਭਾਈ
ਹੁਣ ਜਦੋਂ ਕਾਫਲਾ ਲੁੱਟਿਆ ਗਿਆ, ਜ਼ਾਹਰ ਹੈ ਕਿਸੇ ਥਾਂ ਤੇ ਉਹਨਾਂ ਨੇ ਡਾਕੂਆਂ ਨੇ ਅਟੈਕ ਕੀਤਾ, ਉਹਨਾਂ ਨੂੰ ਹੁਣ ਉਹ ਪੁੱਛ ਰਹੇ ਨੇ ਵੀ ਸਭ ਕੁਝ ਲੈ ਗਏ, ਤੇ ਉਹ ਇੱਧਰ ਉਧਰ ਦੀਆਂ ਗੱਲਾਂ ਉਹ ਕਹਿੰਦੇ ਵੀ ਗੱਲ ਇਹ ਨਹੀਂ ਹੈ, ਅੱਛਾ ਤੂੰ ਰਾਬਰ ਸੀ, ਤੂੰ ਲੀਡਰ ਸੀ ਕਾਫਲੇ ਦਾ, ਤੇਰੇ ਜ਼ਿੰਮੇ ਸੀ ਇਸ ਨੂੰ ਮਹਿਫੂਜ਼ ਕਰਨਾ ਕਿ ਵੀ ਤੂੰ ਇਹ ਦੱਸ ਕਿ ਵੀ ਕਾਫਲਾ ਲੁੱਟਿਆ ਕਿਵੇਂ। ਇਹ ਗੱਲ ਇਹ ਨਹੀਂ ਹੈ ਵੀ ਰਾਜਨੀ ਹੋਈ, ਰਾਜਨੀ ਇਸ ਲਈ ਹੋਈ ਕਿ ਤੇਰੀ ਰਾਬਰੀ ਮਾੜੀ ਹੈ, ਤੇਰਾ ਜਿਹੜੀ ਹੈ ਤੂੰ ਉਹਨੂੰ ਜਿਹੜਾ ਨਹੀਂ ਠੀਕ ਲੀਡਰਸ਼ਿਪ ਪ੍ਰੋਵਾਈਡ ਕੀਤੀ। ਸੋ ਜ਼ਾਹਰ ਹੈ ਕਿ ਜਦੋਂ ਕੋਈ ਦੇਸ਼ ਤਬਾਹ ਹੁੰਦਾ ਹੈ ਬਣਿਆ ਬਣਾਇਆ, ਤੇ ਉਹਦੇ 'ਚ ਗੱਲ ਤਾਂ ਰਾਬਰ ਤੇ ਹੁੰਦੀ ਹੈ ਕਿ ਭਾਈ ਕਿੱਧਰ ਨੂੰ ਗਿਆ। ਹੁਣ ਦੂਸਰਾ ਜਿਹੜਾ ਫੈਕਟਰ, ਪਹਿਲਾਂ ਕਾਫਰਿਆਂ ਦੇ ਹਵਾਲੇ ਨਾਲ ਗੱਲ ਮੈਂ ਕਰ ਲਾਂ, ਇਹ ਹੁੰਦਾ ਸੀ ਕਿ ਜਿੱਥੇ ਸੌਦਾ ਵੇਚ ਦਿੱਤਾ, ਹੁਣ ਉਹਨੂੰ ਕੈਸ਼ ਪੈਸੇ ਨਹੀਂ ਸੀ ਹੁੰਦੇ, ਤਾਂ ਕਿਤੇ ਮੋਸਟਲੀ ਚਾਂਦੀ ਦੇ ਰੁਪਈਏ ਨੇ, ਸੋਨੇ ਦੇ ਜਾਂ ਦੂਜੇ ਆਮ ਯੂਜ਼ ਚਾਂਦੀ ਦੇ ਰੁਪਈਏ ਸੀ ਸਾਡੇ ਖਿੱਤੇ। ਹੁੰਡੀ ਲਿਖਣਾ ਕਹਿੰਦੇ ਸੀ। ਹੁਣ ਜੇ ਇੱਕ ਕਾਬਲ ਦਾ ਵਪਾਰੀ ਸੇ ਹਾਈਪੋਥੈਟਿਕਲੀ ਅੰਮ੍ਰਿਤਸਰ ਦੇ ਵਪਾਰੀ ਨਾਲ ਵਪਾਰ ਕਰ ਰਿਹਾ, ਉੱਥੋਂ ਮੇਵੇ ਉਹ ਲੈ ਕੇ ਆਇਆ ਜਾਂ ਹੋਰ ਕੋਈ ਕੀਮਤੀ ਚੀਜ਼ਾਂ ਲੈ ਕੇ ਆਇਆ, ਉਹਨੇ ਰਿਸੀਵ ਕਰ ਲਏ, ਉਹਨੇ ਹੁੰਡੀ ਲਿਖਣਾ ਕਹਿੰਦੇ ਸੀ, ਉਹਨੂੰ ਕਹਿ ਦਿੱਤਾ ਕਿ ਭਾਈ ਇਹਨੂੰ ਇੰਨੇ ਪੈਸੇ ਜਿਹੜਾ ਉਹ ਦੇ ਦੇ। ਸੋ ਉਹਦਾ ਜਿਹੜਾ ਇਤਬਾਰਯੋਗ ਬੰਦਾ ਦੂਸਰੇ ਪਾਸੇ ਬੈਠਾ ਹੈ, ਉਹ ਉਹਨੂੰ ਡਿਲੀਵਰ, ਉਹ ਪੈਸੇ ਲੈ ਕੇ ਨਹੀਂ ਸੀ ਜਾਂਦੇ। ਹੁਣ ਇਹ ਸੀ ਟਰਸਟ ਦੇ ਉੱਤੇ, ਭਾਵੇਂ ਸੈਂਕੜਿਆਂ ਮੀਲ ਦੂਰ ਬੈਠੇ ਜਿਹੜੇ ਵਪਾਰੀ ਸਨ, ਉਹ ਇੱਕ ਦੂਜੇ ਦੇ ਉੱਤੇ ਸਾਰਾ ਕੁਝ ਟਰਸਟ ਤੇ ਹੀ ਚੱਲਦਾ ਸੀ। ਸੋ ਇਸੇ ਤਰ੍ਹਾਂ ਹੁਣੇ ਮੈਂ ਦੋਨੋਂ ਨੁਕਤਿਆਂ ਨੂੰ ਜੇ ਅਜੋਕੇ ਕੰਟੈਕਸਟ 'ਚ ਗੱਲ ਕਰਾਂ, ਵੀ ਇੱਕ ਪਾਸੇ ਰਾਬਰ ਹੁੰਦਾ ਹੈ, ਜਾਂ ਅਸੀਂ ਪੰਜਾਬੀ 'ਚ ਉਹਨੂੰ ਰਹਿਬਰ ਕਹਿ ਦਿੰਦੇ ਹਾਂ, ਲੀਡਰ ਆਗੂ ਦੀ ਗੱਲ ਹੁੰਦੀ ਹੈ, ਜਿਹੜਾ ਤੁਹਾਨੂੰ ਰਹਿਨੁਮਾਈ ਦਿੰਦਾ ਹੈ। ਔਰ ਜਿਹਨੂੰ ਭਾਈ ਗੁਰਦਾਸ ਜੀ ਨੇ ਕਿਹਾ ਕਿ ਭਾਈ ਜੇ ਤੁਹਾਡਾ ਰਾਬਰ ਤੁਹਾਨੂੰ ਉਜੜ ਪਾ ਦੇ, ਤੁਹਾਨੂੰ ਰਸਤੇ ਤੇ ਨਾ ਚਾੜੇ। ਹੁਣ ਅਸੀਂ ਇੱਕ ਜ਼ਮਾਨਾ ਸੀ ਠੀਕ ਰਸਤੇ ਤੇ ਚੜ੍ਹਨਾ ਹੀ ਜਿਹੜਾ ਹੈ, ਇਹ ਵੀ ਰਾਬਰ ਦਾ ਕੰਮ ਸੀ ਕਿ ਉਹਨੇ ਪਹਿਲਾਂ ਯਕੀਨੀ ਬਣਾਉਣਾ ਵੀ ਜਿਹੜਾ ਉਹ ਜਾ ਰਿਹਾ ਉਹ ਵਾਕਈ ਠੀਕ ਰਸਤਾ ਹੈ, ਸੇਫ ਹੈ, ਉਜੜ ਤੇ ਨਹੀਂ ਪਿਆ ਹੋਇਆ, ਨਹੀਂ ਤਾਂ ਔਰ ਇਹੀ ਰੂਹਾਨੀਅਤ ਦੀ ਦੁਨੀਆ 'ਚ ਵੀ ਜਦੋਂ ਅਸੀਂ ਇਹ ਕਹਿੰਦੇ ਹਾਂ ਕਿ ਉਹ ਭਾਈ ਜਿਹੜਾ ਗੁਰੂ ਹੈ ਜਾਂ ਜਿਹੜਾ ਵਲੀ ਹੈ ਜਾਂ ਨਬੀ ਹੈ, ਉਹ ਤੁਹਾਨੂੰ ਰਾਹ ਦੱਸਦਾ। ਹੁਣ ਰਾਹ ਦੱਸਣਾ ਇਸ ਲਈ ਹੈ, ਅੱਜ ਵਾਂਗ ਕੋਈ ਉਹ ਗੂਗਲ ਤਾਂ ਨਹੀਂ ਸੀ ਕਿ ਗੂਗਲ ਤੁਸੀਂ ਮੈਪ ਤੇ GPS ਜਿਹੜਾ ਉਹਨੇ ਤੁਹਾਨੂੰ ਪਹੁੰਚਾ ਦੇਣਾ, ਕੁਝ ਪਹੁੰਚਾ ਕੇ, ਇਹ ਵੀ ਰਾਬਰ ਦਾ ਕੰਮ ਸੀ। ਹੁਣ ਜੇ ਤੁਸੀਂ ਮੁਲਕਾਂ ਦੀ ਅਗਵਾਈ ਕਰਦੇ ਹੋ, ਤੁਸੀਂ ਕਿੱਧਰ ਨੂੰ ਲੈ ਕੇ ਜਾਣਾ, ਇਹ ਵੀ ਆਗੂ ਦੇ ਉੱਤੇ ਹੁੰਦਾ। ਹਾਲਾਂਕਿ ਇਹ ਵੀ ਠੀਕ ਹੈ, ਜਿਵੇਂ ਪਲੇਟੋ ਦੀ ਗੱਲ ਹੁੰਦੀ ਹੈ ਜੀ, ਪੀਪਲ ਗੈਟ ਦਾ ਲੀਡਰ ਵਟ ਦੇ ਡਿਜ਼ਰਵ, ਪਰ ਕਈ ਵਾਰ ਮਾੜੀ ਹਾਲਤ ਦੇ ਲੋਕਾਂ ਨੂੰ ਜੇ ਕੋਈ ਚੰਗਾ ਆਗੂ ਮਿਲ ਜਾਏ ਤੇ ਉਸ ਮਾੜੇ ਪੰਚੋਂ ਕੱਢ ਕੇ ਲੈ ਜਾਂਦਾ, ਤੇ ਵਸਦੀ ਵਸਾਂਦੀ ਨਗਰੀ ਨੂੰ ਕੋਈ ਮਾੜਾ ਚੌਪਟ ਕਰਨ ਵਾਲਾ ਰਾਜਾ ਮਿਲ ਜਾਏ, ਅੰਧੇਰ ਨਗਰੀ ਚੌਪਟ ਰਾਜਾ, ਤੇ ਫਿਰ ਉਹ ਪਹਿਲਾਂ ਹੀ ਜਿਹੜਾ ਹੈ ਉਹਨੂੰ ਚੌਪਟ ਕਰ ਦੇਗਾ। ਮੈਂ ਰਸ਼ੀਆ ਦੇ ਹਵਾਲੇ ਨਾਲ ਸੋਚ ਰਿਹਾ ਸੀ, ਹਾਲਾਂ ਪੁਤਿਨ ਬਹੁਤ ਬਰੂਟਲ ਆਦਮੀ ਹੈ, ਉਹਨੇ KGB ਚੋਂ ਆਇਆ, ਪਿੱਛੇ ਆ ਇੱਕ ਜਿਹੜਾ ਉਹਦਾ ਆਪੋਜੀਸ਼ਨ ਮੇਨ ਕਰਨ ਵਾਲਾ ਸੀ, ਉਹਨੂੰ ਕਿਵੇਂ ਪੁਆਇਜ਼ਨ ਕੀਤਾ, ਕਿਉਂਕਿ ਹੁਣ ਉਹਦੀ ਟ੍ਰੀਟਮੈਂਟ ਫਰਾਂਸ ਕੇ ਜਰਮਨ 'ਚ ਚੱਲ ਰਹੀ ਹੈ, ਉਹਨਾਂ ਨੇ ਪ੍ਰੂਵ ਕੀਤਾ ਵੀ ਪੁਆਇਜ਼ਨ ਕੀਤਾ ਉਹਨੇ ਆਪਣੇ ਰਾਈਵਲ। ਪਰ ਜੇ ਤੁਸੀਂ ਨੈਸ਼ਨਲਿਸਟਿਕ ਲੈਵਲ ਤੇ ਦੇਖੋ ਤੇ ਫਿਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜਿਹੜਾ ਈਵਲ ਐਮਪਾਇਰ ਜਿਹਨੂੰ ਕਲੈਪਸ ਕਰਕੇ ਅਮਰੀਕਾ ਨੂੰ, ਔਰ ਮੈਂ ਅਮਰੀਕਾ ਦੇ ਹਵਾਲੇ ਨਾਲ ਜੇ ਕਹਾਂ ਕਿ ਅਮਰੀਕਾ ਇੱਕੋ ਇੱਕ ਸੁਪਰ ਪਾਵਰ ਬਣ ਕੇ ਉੱਭਰਿਆ ਇਸ ਸਾਰੇ ਦੌਰ ਦੇ ਵਿੱਚ, ਜਦੋਂ 1999-90 ਤੱਕ ਪਹੁੰਚਦਿਆਂ ਸੋਵੀਅਤ ਯੂਨੀਅਨ ਦਾ ਕਲੈਪਸ ਹੋਇਆ, ਅਮਰੀਕਾ ਨੇ ਆਪਣਾ ਅਕਾਊਂਟ ਵੀ ਸੈਟਲ ਕਰ ਲਿਆ। ਜੇ ਵਿਤਨਾਮ ਦੇ ਵਿੱਚ ਅਮਰੀਕਾ ਦੀ ਹਿਊਮਿਲੇਸ਼ਨ ਸੀ, ਉਦੋਂ ਜਿਹੜਾ ਹੈ ਉਹ ਸੋਵੀਅਤ ਯੂਨੀਅਨ ਦੂਜੇ ਪਾਸੇ ਖੜਾ ਸੀ ਉਸ ਹਿਊਮਿਲੇਸ਼ਨ ਵੇਲੇ। ਫਿਰ ਅਮਰੀਕਾ ਔਰ ਪਾਕਿਸਤਾਨ ਨੇ ਮਿਲ ਕੇ ਸੋਵੀਅਤ ਯੂਨੀਅਨ ਨੂੰ ਹਿਊਮਿਲੇਟ ਕੀਤਾ, ਕਿਉਂਕਿ ਜ਼ਾਹਰ ਹੈ ਕਿ ਪਾਕਿਸਤਾਨ ਦੀ ਮਦਦ ਤੋਂ ਬਿਨਾਂ ਸੋਵੀਅਤ ਯੂਨੀਅਨ ਦਾ ਟੁੱਟਣਾ ਜਾਂ ਉਹਦੀ ਹਾਰ ਅਫਗਾਨਿਸਤਾਨ 'ਚ ਪੋਸੀਬਲ ਹੀ ਨਹੀਂ ਸੀ। ਹਾਰ 'ਚੋਂ ਫਰਦਰ ਜਿਹੜੀ ਹੈ ਉਹਦਾ ਮੁਲਕ ਦਾ ਟੁੱਟਣਾ ਨਿਕਲਿਆ। ਹੁਣ ਅਮਰੀਕਾ ਦੀ ਲੀਡਰਸ਼ਿਪ ਬਾਰਿੰਗ ਵਿੱਚ ਵਿਚਾਲੇ ਨੂੰ ਅਸੀਂ ਜੇ 90 ਨੂੰ ਕੱਟ ਆਫ ਟਾਈਮ ਮੰਨ ਲਈਏ, 30 ਸਾਲਾਂ 'ਚ ਜਿਹੜਾ ਅਮਰੀਕਾ ਓਨਲੀ ਸੁਪਰ ਪਾਵਰ ਬਣ ਗਿਆ, ਉਹਨੇ ਲਾਈਕ ਸੁਪਰ ਪਾਵਰ ਬਿਹੇਵ ਨਹੀਂ ਕੀਤਾ। ਅਦਰਵਾਈਜ਼ ਅਮਰੀਕਾ ਅਗਲੀ ਇੱਕ ਸਦੀ ਜਿਹੜੀ ਹੈ ਉਹ ਅਨਚੈਲੰਜ ਉਹਦਾ ਪਾਰਟ ਰਹਿੰਦਾ। ਹੁਣ ਇੱਕ ਪਾਸੇ ਤਾਂ ਇਕਨੋਮਿਕਲ ਵਾਰ ਅਸੀਂ ਕੱਲ ਕਰਦੇ ਹਾਂ, ਚਾਹੇ ਉਹ ਸਮਝ ਆ ਸਕਦੀ ਹੈ, ਪਰ ਅਮਰੀਕਾ ਨੇ ਖਾਸ ਤੌਰ ਤੇ ਇਹਨਾਂ ਪਿਛਲੇ ਸਾਲਾਂ ਦੇ ਵਿੱਚ ਆਪਣਾ ਗਲੋਬਲ ਰੋਲ ਕਿਵੇਂ ਖਤਮ ਕੀਤਾ ਹੈ, ਕਿਵੇਂ
ਜਿਹੜੇ ਮੁਲਕਾਂ ਦੇ ਆਪਸੀ ਸਮਝੌਤੇ ਸੀ ਉਹ ਕਲਾਈਮੇਟ ਦਾ ਹੋਏ, ਵਪਾਰਕ ਹੋਣ, ਉਹਨਾਂ ਚੋਂ ਨਿਕਲੇ। UN ਨੂੰ ਨਕਮਾ ਬਣਾ ਦਿੱਤਾ, ਵਰਲਡ ਹੈਲਥ ਆਰਗੇਨਾਈਜੇਸ਼ਨ ਨੂੰ ਕਿਹਾ ਵੀ ਕੁਝ ਨਹੀਂ ਹੈ। ਉਹਦੇ ਨਿਕਲਦੇ ਨਿਕਲਦੇ ਇਹ ਹੋਇਆ ਕਿ ਵੀ ਪੁਤਿਨ ਜਿਹੜਾ ਭਾਵੇਂ ਉਹ ਵੀ ਲਾਈਫ ਟਾਈਮ ਪ੍ਰੈਜ਼ੀਡੈਂਟ ਬਣ ਕੇ ਬਹਿ ਗਿਆ, ਜਿਵੇਂ ਸ਼ੀ ਜਿਨਪਿੰਗ ਬਣਿਆ, ਜੋ ਇਹਨਾਂ ਦਾ ਕਮਿਊਨਿਸਟਾਂ ਦਾ ਹਾਲ ਹੁੰਦਾ ਹੈ, ਡਿਕਟੇਟਰ ਵੀ ਨੇ ਔਰ ਗੱਲ ਵੀ ਕਰਦੇ ਨੇ। ਉਹਨਾਂ ਨੂੰ ਕਦੇ ਇਹ ਵੀ ਨਹੀਂ ਹੈ ਕਿ ਜੀ ਕੋਈ ਡੈਮੋਕ੍ਰੇਸੀ ਦੀ ਦੇਵੀ ਹੈ, ਜੇ ਉਹਦੀ ਪੂਜਾ ਉਹਨਾਂ ਨੇ ਨਾ ਕੀਤੀ ਤਾਂ ਉਹਨਾਂ ਨੂੰ ਨਰਕਾਂ 'ਚ ਜਾਣਾ ਪਏਗਾ ਜਾਂ ਦੋਜ਼ਖ ਮਿਲੇ, ਇਹ ਵੀ ਨਹੀਂ ਹੈ। ਉਹ ਕਰਦੇ ਨੇ ਪਾਵਰ ਰੱਖਣ ਦੇ ਲਈ। ਲੇਕਿਨ ਕਿਵੇਂ ਪੁਤਿਨ ਇਸ ਸਾਰੇ ਪੀਰੀਅਡ ਦੇ ਵਿੱਚ ਉਸ ਥਰਡ ਰੇਟ ਬਣ ਚੁੱਕੇ ਰਸ਼ੀਆ ਨੂੰ ਵਾਪਸ ਉਹਨੇ ਬਰਾਬਰ ਲਿਆ ਕੇ ਖੜਾ ਕਰ ਦਿੱਤਾ। ਉਹਦੇ ਲਈ ਉਹਨੇ ਡਿਪਲੋਮੇਸੀ ਨੂੰ ਕਿਵੇਂ ਇਸਤੇਮਾਲ ਕੀਤਾ, ਚੀਨ ਦੇ ਨੇੜੇ ਜਾਣਾ, ਸੀਰੀਆ ਦੇ ਵਿੱਚ ਜਿਹੜੀ ਅਮਰੀਕਾ ਦੀ ਲਾਈਨ ਸੀ ਕਿ ਅਸਾਦ ਦੇ ਮੁੰਡੇ ਨੂੰ ਕੱਢ ਕੇ ਕਰਨਾ, ਰਸ਼ੀਆ, ਚਾਈਨਾ ਔਰ ਉੱਥੇ ਟਰਕੀ ਵੀ, ਟਰਕੀ ਦੇ ਨਾਲ ਵੀ ਕਿੱਥੇ ਟਰਕੀ ਥਰੂ ਆਊਟ ਦਾ ਪੀਰੀਅਡ ਅਮਰੀਕਾ ਦੇ ਖਾਤੇ 'ਚ ਪੈਂਦਾ ਸੀ। ਇਜ਼ਰਾਈਲ ਨੂੰ ਰੈਕਗਨਾਈਜ਼ ਕਰਨ ਵਾਲਾ ਮੁਸਲਮਾਨ ਮੁਲਕਾਂ 'ਚ ਸਭ ਤੋਂ ਪਹਿਲਾਂ 1948-49 'ਚ ਟਰਕੀ ਸੀ। ਲੇਕਿਨ ਰਸ਼ੀਆ ਨੇ ਪੁਤਿਨ ਦੀ ਅਗਵਾਈ ਥੱਲੇ ਚੀਨ ਦੇ ਨਾਲ ਮੇਕਅਪ ਕੀਤਾ, ਟਰਕੀ ਦੇ ਨਾਲ ਮੇਕਅਪ ਕੀਤਾ ਔਰ ਹੌਲੀ 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 ਅੱਜ ਪੋਜੀਸ਼ਨ ਇਹ ਹੈ, ਮੈਂ ਇਹ ਸਮਝਦਾ ਵੀ ਇਸ ਵੇਲੇ ਬੇਸ਼ੱਕ ਰਸ਼ੀਆ ਉਹਦੀ ਆਬਾਦੀ ਵੀ ਥੋੜੀ ਹੈ, ਅਜੇ ਇਕਨੋਮੀ ਅਮਰੀਕਾ ਜਾ ਕੇ ਫਸਿਆ ਇਰਾਕ ਵਾਰ 'ਚ 2003 'ਚ, ਤੇਲ ਦੀ ਪ੍ਰਾਈਸਿਸ ਸ਼ੂਟ ਅਪ ਹੋਈਆਂ। ਬਿਲਕੁਲ ਰਸ਼ੀਆ ਸਾਊਦੀ ਅਰੇਬੀਆ ਤੋਂ ਬਾਅਦ ਦੂਸਰਾ ਵੱਡਾ ਆਇਲ ਪ੍ਰੋਡਿਊਸਿੰਗ ਉਹਨੇ ਇਕਨੋਮੀ ਵੀ ਚੁੱਕੀ ਗਈ। ਇਹਨਾਂ ਦੀਆਂ ਬੇਵਕੂਫੀਆਂ ਜਿਹੜੀ ਇਹਨਾਂ ਦੀ ਵਾਰ ਨਹੀਂ ਸੀ, ਅਫਗਾਨਿਸਤਾਨ ਸਮਝ ਆ ਸਕਦਾ 9/11 ਦਾ ਰਿਵੈਂਜ ਕੱਢਣ ਲਈ, ਉਹ ਵੀ ਇੰਨਾ ਲੰਬਾ ਵਕਤ 18 ਸਾਲ ਉੱਥੇ ਫਸੇ ਰਹਿਣਾ ਨਹੀਂ ਸੀ ਬਣਦਾ। ਜਦੋਂ ਇਹਨਾਂ ਦਾ ਟਾਰਗੇਟ ਅਚੀਵ ਹੋ ਗਿਆ ਸੀ ਉਦੋਂ ਕਹਿੰਦੇ ਕਿ ਮਿਸ਼ਨ ਅਕੰਪਲਿਸ਼ 2010 ਚ ਵਾਪਸ ਨਿਕਲ ਆਉਂਦਾ। ਹੁਣ ਉਸ ਚੋਂ ਉਹਨੇ ਆਪਣੀ ਇਕਨੋਮੀ ਬਿਲਡ ਕੀਤੀ ਔਰ ਰਸ਼ੀਆ ਨੇ ਇਹ ਦੇਖਿਆ ਕਿ ਵੀ ਹੁਣ ਉਹ ਸੁਪਰ ਪਾਵਰ ਜਾਂ ਬਿਜ਼ਨਸ ਇੰਟਰਸਟ ਤਾਂ ਨਾ ਚਾਈਨਾ ਨਾਲ ਕੰਪੀਟ ਕਰ ਸਕਦਾ ਨਾ ਅਮਰੀਕਾ ਨਾਲ ਕਰ ਸਕਦਾ। ਡਿਪਲੋਮੇਸੀ 'ਚ ਇਸ ਵੇਲੇ ਜੇ ਦੇਖਣਾ ਹੋਏ ਤੇ ਆਲਰੇਡੀ ਰਸ਼ੀਆ ਐਜ਼ ਏ ਸੁਪਰ ਪਾਵਰ ਬਣ ਗਿਆ। ਕਿਵੇਂ? ਹੁਣ ਅਸੀਂ ਦੇਖਦੇ ਹਾਂ ਵੀ ਇੱਕ ਪਾਸੇ ਇੰਡੀਆ ਨੇ ਅਮਰੀਕਾ ਦੇ ਨਾਲ ਆ ਕੇ ਜੱਫੀ ਪਾਈ ਕਿ ਚਲੋ ਪੁਰਾਣੇ ਛੱਡੇ ਹੁਣ ਨਵੇਂ ਯਾਰ ਲੱਭ ਪਏ। ਲੇਕਿਨ ਹੋਇਆ ਕਿ ਹੁਣ ਜਦੋਂ ਮੁਸੀਬਤ 'ਚ ਫਸਿਆ ਹੋਇਆ, ਜੇ ਉਹਨਾਂ ਦਾ ਡਿਫੈਂਸ ਮਿਨਿਸਟਰ ਵੀ ਦੌੜਿਆ, ਹੁਣ ਫੋਰਨ ਮਿਨਿਸਟਰ ਵੀ ਦੌੜਿਆ, ਉਹਦੇ ਹੀ ਪੈਰ ਫੜੇ ਹੋਏ ਨੇ ਜੀ ਸਾਡਾ ਸਮਝੌਤਾ ਕਰਾਓ ਚੀਨ ਨਾਲ। ਹੋਰ ਕੁਝ ਨਹੀਂ ਹੈ ਇਹ ਸਾਰਾ। ਹੁਣ ਪਾਕਿਸਤਾਨ ਦੇ ਹਵਾਲੇ ਨਾਲ ਵੀ, ਔਰ ਮੈਂ ਦੋ ਸਟੇਟਮੈਂਟ ਸ਼ੇਅਰ ਕਰਾਂਗਾ। ਇੱਕ ਪਾਕਿਸਤਾਨ ਦੇ ਜਿਹੜੇ ਉਹਨਾਂ ਦੇ ਕਸ਼ਮੀਰ ਨਾਲ ਰਿਲੇਟਡ ਚੇਅਰਮੈਨ ਕਸ਼ਮੀਰ ਕਮੇਟੀ ਨੇ, ਪਾਰਲੀਮੈਂਟ ਕਮੇਟੀ ਔਨ ਕਸ਼ਮੀਰ, ਸ਼ਹਿਰਯਾਰ ਖਾਨ ਅਫਰੀਦੀ, ਉਹਨਾਂ ਦੀ ਸਟੇਟਮੈਂਟ ਔਰ ਰਸ਼ੀਅਨ ਕਿ ਹੁਣ ਰਸ਼ੀਆ ਨੇ ਇਸ ਪੀਰੀਅਡ ਜਦੋਂ ਇੰਡੀਆ ਸਰਕਣਾ ਸ਼ੁਰੂ ਹੋਇਆ ਅਮਰੀਕਾ ਵੱਲ, ਰਸ਼ੀਆ ਨੇ ਪਾਕਿਸਤਾਨ ਵੱਲ ਹੱਥ ਵਧਾ ਦਿੱਤੇ। ਉਹਨਾਂ ਦੇ ਦੌਰਾ ਵੀ ਹੋ ਗਿਆ, ਜੁਆਇੰਟ ਮਿਲਟਰੀ ਐਕਸਰਸਾਈਜ਼ਸ ਵੀ ਹੋ ਗਈਆਂ। ਉਹਨੇ ਮੇਕ ਸ਼ੋਰ ਕੀਤਾ ਵੀ ਜੇ ਇੰਡੀਆ SCO ਚਾਹੁੰਦਾ ਪਾਕਿਸਤਾਨ ਵੀ ਨਾਲ ਆਇਆ। ਸੋ ਕੁੱਲ ਮਿਲਾ ਕੇ ਹੁਣ ਈਵਨ ਇੰਡੀਆ ਤਰਲੇ ਕਰ ਰਿਹਾ ਰਸ਼ੀਆ ਦੇ ਕਿ ਜੀ ਸਾਨੂੰ ਕਰਾ ਦਿਓ, ਸਾਡਾ ਚੀਨ ਦੇ ਨਾਲ ਵੀ ਸਮਝੌਤਾ ਕਰਾ ਦਿਓ, ਪਾਕਿਸਤਾਨ ਨਾਲ ਵੀ ਕਰ ਦਿਓ। ਹੁਣ ਅਸੀਂ ਮੈਡੀਟਰੇਨੀਅਨ ਵੱਲ ਆ ਜਾਂਦੇ ਹਾਂ। ਪਿਛਲੇ ਦਿਨਾਂ ਦੀਆਂ ਖਬਰਾਂ ਨੇ ਕਿ ਕਿਵੇਂ ਜਿਹੜਾ ਸਾਈਪਰਸ ਨੂੰ ਲੈ ਕੇ ਔਰ ਇਸ ਗ੍ਰੀਸ ਦੇ ਨਾਲ ਟਰਕੀ ਦਾ ਪਹਿਲਾਂ ਤੋਂ ਹੀ ਰੌਲਾ ਸੀ, ਪਰ ਹੁਣ ਇਸ ਸਾਰੇ ਦੇ ਵਿੱਚ ਈਸਟਰਨ ਮੈਡੀਟਰੇਨੀਅਨ 'ਚ ਹਾਲਾਤ ਇਹ ਬਣੇ ਹੋਏ ਨੇ ਕਿ ਉੱਥੇ ਫਰਾਂਸ ਔਰ ਇਟਲੀ ਇੱਕ ਪਾਸੇ ਆ ਕੇ ਗ੍ਰੀਸ ਨਾਲ ਖੜੇ ਨੇ ਔਰ ਦੂਸਰੇ ਪਾਸੇ ਟਰਕੀ ਧਮਕੀ ਦੇ ਰਿਹਾ ਕਿ ਵੀ ਜੇ ਆ ਕੀਤਾ ਤੇ ਅਸੀਂ ਇਹ ਕਰ ਦਿਆਂਗੇ। ਹੁਣ ਇਸ ਸਾਰੇ 'ਚ ਜਿਹਨੂੰ ਕਹਿੰਦੇ ਨੇ ਕਿ ਐਮਬਰਾਇਲ ਹੋਏ ਨੇ ਤੇ ਰਸ਼ੀਆ ਦਾ ਜਿਹੜਾ ਉਹਨਾਂ ਦਾ ਉੱਥੇ ਪਹੁੰਚਿਆ ਨੁਮਾਇੰਦਾ ਔਰ ਉਹਨਾਂ ਨੇ ਨਾਲ ਦੀ ਨਾਲ ਇਹ ਆਫਰ ਕੀਤਾ ਕਿ ਭਾਈ ਅਸੀਂ ਤਿਆਰ ਹਾਂ, ਜੇ ਤੁਸੀਂ ਕਹੋ ਤੇ ਅਸੀਂ ਟਰਕੀ ਔਰ ਗ੍ਰੀਸ ਦੇ ਵਿਚਾਲੇ ਵਿਚੋਲਗੀ ਲਈ ਤਿਆਰ ਹੈ। ਕੈਨ ਹੈਲਪ ਵਿਦ ਟਰਕੀ ਗ੍ਰੀਸ ਟੈਂਸ਼ਨ ਰਸ਼ੀਆ ਨੇ ਉੱਥੇ ਵੀ ਆਫਰ ਕੀਤੀ ਹੈ ਕਿ ਵੀ Russia considers that any further escalation would be unacceptable, and Russia said Moscow is prepared to help ease tensions in the eastern Mediterranean, where Cyprus and Greece are embroiled in a standoff with Turkey over maritime and energy rights. Visiting Russian Foreign Minister Sergei Lavrov said on Tuesday. ਹੁਣ ਸਰਜਾਈ ਲੈਵਰੋਵ ਗ੍ਰੀਸ ਗਿਆ ਹੋਇਆ, ਉਹਨੇ ਕਿਹਾ ਜੀ ਅਸੀਂ ਕਰਵਾ ਦਿੰਦੇ। ਹੁਣ ਕਿਉਂਕਿ ਟਰਕੀ ਦੇ ਨਾਲ
ਸਾਂਝਾ ਫਰੰਟ ਸੀ ਇਰਾਕ ਦੇ ਮੁੱਦੇ ਤੇ ਅਮਰੀਕਾ ਦੇ ਅਗੇਂਸਟ। ਹੁਣ ਅੱਜ ਜੇ ਦੋ ਵੱਡੇ ਕਨਫਲਿਕਟ ਜਿਹੜੇ ਜਿਨ੍ਹਾਂ 'ਚ ਹੁਣ ਇਹ ਹੁੰਦਾ ਹੈ ਵੀ ਜੇ ਟਰਕੀ ਔਰ ਗ੍ਰੀਸ ਆਮੋ ਸਾਹਮਣੇ ਆਏ, ਉਹਦੇ 'ਚ ਫਰਾਂਸ ਔਰ ਇਟਲੀ ਉਹਨਾਂ ਦੇ ਪਾਸੇ ਹੈ, ਨੈਟੋ ਵੀ ਜਾ ਰਹੀ ਹੈ ਕਿਉਂਕਿ ਟਰਕੀ ਨੈਟੋ ਦਾ ਵੀ। ਹੁਣ ਇਹਦੇ 'ਚ ਵੀ ਯੂਰਪੀਅਨ, ਏਸ਼ੀਅਨ, ਯੂਰੋ ਏਸ਼ੀਆ 'ਚ ਵੀ ਰਸ਼ੀਆ ਦਾ ਰੋਲ ਹੋ ਗਿਆ, ਸਾਊਥ ਏਸ਼ੀਆ ਦੇ ਵਿੱਚ ਵੀ ਹੋ ਗਿਆ। ਸੋ ਇਹ ਹੈ ਕਿ ਜੇ ਤੁਸੀਂ ਆਪਣੇ ਕਾਰਡਸ ਵਾਈਜ਼ਲੀ, ਸਾਰੇ ਅਮਰੀਕਾ ਦੇ ਸਾਹਮਣੇ ਕੀ ਸੀਗੇ, ਲੇਕਿਨ ਜਦੋਂ ਤੁਸੀਂ ਇੱਕ ਸੈਲਫ ਅਬਸੈਸਡ ਹੁੰਦੇ ਹੋ ਔਰ ਤੁਸੀਂ ਉਸ ਨਜ਼ਾਕਤ ਨੂੰ ਨਹੀਂ ਸਮਝਦੇ ਤੇ ਫਿਰ ਇਹੀ ਹਾਲ ਹੁੰਦਾ ਹੈ। ਔਰ ਮੈਂ ਦੂਸਰੀ ਗੱਲ ਜਿਹੜੀ ਇਹਨਾਂ ਦੇ ਹਵਾਲੇ ਨਾਲ ਹੈ ਕਿ ਭਾਈ ਇਹ ਹੁਣ ਕਿਵੇਂ ਤਰਲੇ ਕਰ ਰਹੇ ਨੇ ਕਿ ਸਾਡੀ ਗੱਲਬਾਤ ਕਰਾਓ, ਕਿ ਰਸ਼ੀਆ ਦਾ ਹੀ ਇੱਕ ਇਹ ਹੈ, ਰਸ਼ੀਆ ਹੋਪਸ SCO may facilitate Indo-Pakistan talks too। ਔਰ ਇਹ ਉਹਨਾਂ ਦੀ ਬੜੀ ਅਹਿਮੀਅਤ ਵਾਲੀ ਉਹਨਾਂ ਨੇ ਗੱਲ ਕਹੀ ਹੈ ਕਿ ਵੀ ਕਿਉਂਕਿ ਇੰਡੀਆ ਔਰ ਪਾਕਿਸਤਾਨ, ਕਿਉਂਕਿ ਹੁਣ SCO ਦੇ ਵਿੱਚ ਵੀ ਆਏ ਨੇ ਡਿਫੈਂਸ ਮਿਨਿਸਟਰਸ ਵੀ, ਕਿਉਂਕਿ ਸ਼ਾਹ ਮਹਿਮੂਦ ਕੁਰੈਸ਼ੀ ਵੀ ਗਏ ਹੋਏ ਸੀਗੇ ਔਰ ਉਹਨਾਂ ਨੇ ਹੁਣ ਜਿਹੜਾ ਜੈ ਸ਼ੰਕਰ ਨੇ ਵੀ ਮਿਲਣਾ ਹੈ, ਚਾਈਨੀਜ਼ ਕਾਊਂਟਰ ਪਾਰਟ ਵੈਂਗ ਯੀ ਨੂੰ ਔਨ ਸਾਈਡ ਲਾਈਨਸ ਆਫ ਦੈਟ। ਔਰ ਇਸ ਦੇ ਉੱਤੇ ਐਨਕਰੇਜ ਹੋ ਕੇ ਡਿਪਟੀ ਚੀਫ ਆਫ ਦਾ ਮਿਸ਼ਨ ਇਨ ਦਾ ਰਸ਼ੀਅਨ ਐਮਬੈਸੀ, ਡਿਪਟੀ ਇੰਪੋਰਟੈਂਟ, ਉਹਦਾ ਨਾਮ ਹੈ ਰੋਮਨ ਬਾਬੁਸ਼ਕਿਨ, ਔਨ ਟਿਊਜ਼ਡੇ ਹੋਪਡ that India and Pakistan may follow suit. The Russian reasoning was that after India and Pakistan have worked together in SCO on common issues, they could build enough trust to enter into bilateral talks on its sidelines। ਉਹਨਾਂ ਨੇ ਕਿਹਾ ਜੀ ਉਹਨਾਂ ਨੇ ਹੁਣ ਤਾਂ ਟਰਸਟ ਬਣ ਗਿਆ ਦੋਨਾਂ ਦਾ, ਸੋ ਜਿਹੜਾ ਸਾਈਡ ਲਾਈਨ ਦੇ ਉੱਤੇ ਇੰਡੀਆ ਔਰ ਪਾਕਿਸਤਾਨ ਵੀ ਗੱਲ ਕਰ ਸਕਦੇ ਨੇ ਔਰ SCO ਸਾਡਾ ਬੜਾ ਕੰਫਰਟੇਬਲ ਜਿਹੜਾ ਉਹ ਪਲੇਟਫਾਰਮ ਹੈ। ਪਰ ਨਾਲ ਦੀ ਨਾਲ ਉਹਨਾਂ ਨੇ ਕਿ ਇੰਡੀਆ ਨੂੰ ਇਹ ਨਹੀਂ ਜੀ ਅਸੀਂ ਪਾਕਿਸਤਾਨ ਨੂੰ ਆਮ ਸੇਲ ਕੋਈ ਨਹੀਂ ਕਰਾਂਗੇ, ਪਰ ਇੰਡੀਆ ਨੇ ਵੀ ਕਿਹਾ ਕਿ ਜੀ ਹੁਣ ਇੰਡੀਆ ਜ਼ਰੂਰ ਤਰਲੇ ਕਰ ਰਿਹਾ ਹੈ ਕਿਉਂਕਿ ਔਰ ਇਹ ਰਸ਼ੀਆ ਦਾ ਇਹ ਕਹਿਣਾ ਹੀ ਕਿ ਜੀ ਉਹ ਕਰਨ, ਇਹ ਦੱਸਦਾ ਵੀ ਇਹ ਇੰਡੀਆ ਦੀ ਰਿਕੁਐਸਟ ਦੇ ਉੱਤੇ ਹੋਏਗਾ। ਔਰ ਉਹਨਾਂ ਨੇ ਇਸ ਸਾਰੇ ਦੇ ਉੱਤੇ ਜਿਹੜੀ ਕਿਉਂਕਿ ਇਹ ਜਦੋਂ ਬੈਕ ਚੈਨਲ ਖੁੱਲੇ ਹੁੰਦੇ ਨੇ ਤਾਂ ਉਦੋਂ ਤੁਹਾਨੂੰ ਖਬਰਾਂ ਵੀ ਜਿਹਨੂੰ ਕਹਿੰਦੇ ਨੇ ਕਿ ਵੀ ਇਹ ਨਹੀਂ ਹੁੰਦਾ ਕਿ ਵਾਟ ਇਜ਼ ਸੈਡ, ਇਹ ਹੁੰਦਾ ਵਾਟ ਇਜ਼ ਨਾਟ ਸੈਡ। ਔਰ ਜਿਵੇਂ ਮੈਂ ਜਿਹੜੇ ਸ਼ਹਿਰਯਾਰ ਖਾਨ ਅਫਰੀਦੀ ਜਿਹੜੇ ਚੇਅਰਮੈਨ ਨੇ ਪਾਰਲੀਮੈਂਟ ਕਸ਼ਮੀਰ ਕਮੇਟੀ ਦੇ, ਉਹਨਾਂ ਦੀ ਸਟੇਟਮੈਂਟ ਦੇਖਦੇ ਤੇ ਉਹਨਾਂ ਨੇ ਇਹ ਕਿਹਾ ਕਿ ਨਿਊ ਦਿੱਲੀ ਵਾਜ਼ ਯੂਜ਼ਿੰਗ ਬੈਕਡੋਰ ਚੈਨਲਸ ਟੂ ਰਿਜ਼ਿਊਮ ਟਾਕਸ ਟੂ ਪਾਕਿਸਤਾਨ, ਹਾਊਐਵਰ ਪਾਕਿਸਤਾਨ ਵੁੱਡ ਨਾਟ ਟਾਕ ਟੂ ਇੰਡੀਆ unless ਕਸ਼ਮੀਰ ਇਸ਼ੂ ਵਾਜ਼ ਔਨ ਦਾ ਏਜੰਡਾ, ਹੀ ਸੈਡ। ਹੁਣ ਬੈਕਡੋਰ ਚੈਨਲ ਦਾ ਮਤਲਬ ਇਹ ਹੈ ਕਿ ਰਸ਼ੀਆ ਰਾਹੀਂ ਇੰਡੀਆ ਪਾਕਿਸਤਾਨ ਦੇ ਉੱਤੇ ਕਰ ਰਿਹਾ ਕਿ ਜੀ ਹੁਣ ਕਹਿਣ ਨੂੰ ਦੇਈ ਜਾਣ ਥ੍ਰੈਟਸ ਕਿ ਜੀ ਵੀ ਆਰ ਰੈਡੀ ਫॉर ਟੂ ਪ੍ਰੋਂਗ ਵਾਰ, ਆ ਜਾਏ ਚੀਨ ਵੀ ਆ ਜਾਏ, ਪਾਕਿਸਤਾਨ ਵੀ ਆ ਜਾਏ, ਪਰ ਇਹਨਾਂ ਦਾ ਫੂਕ ਸਰਕੀ ਹੋਈ ਹੈ। ਉਹਨੂੰ ਹੁਣ ਪਤਾ ਨਹੀਂ ਲੱਗ ਰਿਹਾ ਕਿ ਵੀ ਜੇ ਸੱਚਮੁੱਚ ਹੀ ਹੋ ਗਿਆ ਵੀ ਇਹ ਤਾਂ ਅਸੀਂ ਸ਼ੇਰ ਆਇਆ ਕਹਿਣ ਵਾਂਗੂ ਉਹ ਬਾਕੀ ਕਿਸਾਨਾਂ ਨੂੰ ਬੇਆਰਾਮ ਕਰਨ ਲਈ, ਜਿਵੇਂ ਆਜੜੀ ਕਹਿੰਦਾ ਸੀ ਜਦੋਂ ਸੱਚਮੁੱਚ ਦਾ ਸ਼ੇਰ ਆ ਗਿਆ ਤੇ ਉਹ ਖਾ ਉਹਨੂੰ ਗਿਆ ਤੇ ਬਾਕੀ ਤਾਂ ਕਹਿੰਦਾ ਰਿਹਾ ਵੀ ਐਵੇਂ ਹੀ ਹੈ। ਸੋ ਇਹਨਾਂ ਨੂੰ ਵੀ ਲੱਗਾ ਵੀ ਇਹ ਤਾਂ ਵਾਕਈ ਸ਼ੇਰ ਆਇਆ ਵਾਂਗ ਅਸਲੀ ਸ਼ੇਰ ਆ ਗਿਆ। ਔਰ ਇਹ ਉਹਨਾਂ ਦਾ ਇਹ ਕਹਿਣਾ ਹੀ ਹੈ ਕਿ ਵੀ ਅਸੀਂ ਜਦੋਂ ਤੱਕ ਕਸ਼ਮੀਰ ਇਸ਼ੂ ਦੇ ਉੱਤੇ ਗੱਲ ਨਹੀਂ ਹੁੰਦੀ ਉਦੋਂ ਤੱਕ ਅਸੀਂ ਜਿਹੜਾ ਉਹ ਨਹੀਂ ਕਰਾਂਗੇ। ਪਰ ਮੈਂ ਸਮਝਦਾ ਕਿ ਵੀ ਇਹ ਗੱਲ ਦੱਸਦੀ ਹੈ ਕਿ ਭਾਰਤ ਇਸ ਵੇਲੇ ਇੱਕ ਬੜੀ ਉਸ ਹਾਲਤ ਦੇ ਵਿੱਚ ਹੈ ਕਿ ਜਿਹਦੇ 'ਚ ਉਹਨਾਂ ਨੂੰ ਹਨੇਰੇ ਤੇ ਚਾਨਣ ਦੇ ਵਿੱਚ ਫਰਕ ਪਤਾ ਨਹੀਂ ਲੱਗ ਰਿਹਾ। ਔਰ ਅਮਰੀਕਾ ਦੇ ਨਵੇਂ ਬਣੇ ਆਪਣੇ ਆਕਾਵਾਂ ਨੂੰ ਛੱਡ ਕੇ ਪੁਰਾਣੇ ਯਾਰ ਦੇ ਜਾ ਕੇ ਯਾਰੀ ਦਾ ਵਾਸਤਾ ਪਾਇਆ ਹੋਏਗਾ ਜੀ ਅਸੀਂ ਵੀ ਕਦੇ ਯਾਰ ਹੁੰਦੇ ਸੀ ਔਰ ਉਹਨਾਂ ਦੇ ਪੈਰ ਫੜੇ ਹੋਏ ਨੇ। ਸੋ ਕੁੱਲ ਮਿਲਾ ਕੇ ਇਹਨਾਂ ਦੋਨਾਂ ਤੋਂ ਹੀ ਕਿ ਬਈ ਚੀਨ ਨਾਲ ਵੀ ਸਮਝੌਤੇ ਦਾ ਔਰ ਪਾਕਿਸਤਾਨ ਦਾ ਵੀ ਕਨਫਰਮ ਕਰਨਾ ਕਿ ਬੈਕਡੋਰ ਚੈਨਲ ਹੈ, ਔਰ ਉਹਨਾਂ ਦੇ ਰਸ਼ੀਅਨ ਡਿਪਟੀ ਮਿਸ਼ਨ ਦਾ ਕਹਿਣਾ ਕਿ SCO ਇੱਕ ਪਲੇਟਫਾਰਮ ਹੈ ਜਿਹਦੇ 'ਚ ਇੰਡੀਆ ਪਾਕਿਸਤਾਨ ਵੀ ਆਪਣੇ ਜਿਹੜੇ ਨੇ ਸਿਕਿਉਰਿਟੀ ਕੰਸਰਨ ਨੂੰ ਡਿਸਕਸ ਕਰ ਸਕਦੇ ਨੇ। ਇਹ ਦੱਸਦਾ ਹੈ ਕਿ ਆਲਰੇਡੀ ਜਿਹੜੇ ਇਸ ਹੱਦ ਤੱਕ ਪੁੱਤਰੇ ਹੋਏ ਸੀ ਕਿ ਅਸੀਂ ਜੰਮੇ ਹੈ, ਅਸੀਂ ਵਿਸ਼ਵ ਗੁਰੂ ਹੈ, ਸਾਨੂੰ ਕਿਸੇ ਦੀ ਪਰਵਾਹ ਨਹੀਂ ਹੈ, ਹੁਣ ਜਾ ਕੇ ਕਿਸ ਹੱਦ ਤੱਕ ਲਿਫੇ ਨਹੀਂ ਹੋਏ। ਇਹਨਾਂ ਦਾ ਇੱਕ ਆਪਣਾ ਲਫ਼ਜ਼ ਆ, ਉਹਨੂੰ ਕਹਿੰਦੇ ਨੇ ਦੰਡਵਤ ਪ੍ਰਣਾਮ। ਦੰਡਵਤ ਹੁੰਦਾ ਕਿ ਡੰਡੇ ਵਾਂਗ ਲੰਮਾ ਪੈ ਜਾਣਾ ਪ੍ਰਣਾਮ ਕਰਨ ਦੇ ਲਈ। ਸੋ ਹੁਣ ਇਹ ਮਾਸਕੋ ਦੇ ਉਸ ਦਰਬਾਰ ਦੇ ਵਿੱਚ
ਦੰਡਵਤ ਪ੍ਰਣਾਮ ਕਰ ਰਹੇ ਨੇ ਜੋ ਸਾਹਮਣੇ ਨਜ਼ਰ ਆ ਜੀ ਰਿਹਾ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਾਥ ਲੈਣੇ ਬ੍ਰੇਕ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ 84 ਹੱਕ ਸੱਚ ਇਨਸਾਫ ਦੀ ਜਿਹੜੀ ਆਵਾਜ਼ ਹੈ ਉਸ ਨੂੰ ਬੁਲੰਦ ਕਰ ਰਿਹਾ ਹੈ, ਔਰ ਅਸੀਂ ਚਾਹਾਂਗੇ ਕਿ ਤੁਸੀਂ ਟੀਵੀ 84 ਦੀ ਵੱਧ ਤੋਂ ਵੱਧ ਮਾਈਕ ਸਹਾਇਤਾ ਕਰੋ। ਤੁਸੀਂ ਆਪਣੀ ਮਾਈਕ ਸਹਾਇਤਾ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th ਐਵਨਿਊ ਲੌਂਗ ਆਈਲੈਂਡ ਸਿਟੀ ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5164060694। ਥੈਂਕ ਯੂ ਸੋ ਮਚ ਵਿਊਅਰਸ। ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਚੱਲਦਾ ਰਹੇਗਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।